ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ। ਦੱਸਣਗੇ ਕਿ ਖਬਰਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਆ। ਵੈਸੇ ਆਪਾਂ ਉਹਨਾਂ ਨੂੰ ਹਰ ਰੋਜ਼ ਖਬਰਾਂ ਦੇ ਵਿੱਚ ਸੁਣਦੇ ਹਾਂ ਕਿ ਉੱਥੇ ਦੀਆਂ ਕੀ ਹੈਡਲਾਈਨਸ ਹੁੰਦੀਆਂ, ਪਰ ਅੱਜ ਉਹ ਸਾਨੂੰ ਵਿਸਥਾਰ ਦੇ ਨਾਲ ਦੱਸਣਗੇ। ਖਬਰਾਂ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਹੈ ਜੀ। ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ, ਜਾਫੀ ਸਿੰਘ ਜੀ ਬੇਕਰਸਫੀਲਡ, ਸੁੱਖਾ ਸਿੰਘ ਜੀ ਵਾਈਸੀਲੀਆ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿਓ ਬੇਕਰਸਫੀਲਡ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਅਤੇ ਜੀ ਸਰੋਤਿਓ, ਸ਼ੁਰੂ ਕਰਦੇ ਆ ਜਿਹੜੇ ਸਵਾਲ ਜਵਾਬ ਹੈਗੇ ਜੋ ਸਾਡੇ ਮਨਾਂ ਦੇ ਵਿੱਚ ਸਵਾਲ ਹੁੰਦੇ ਆ। ਸੁਸ਼ੀਲ ਜੀ, ਪਹਿਲੀ ਗੱਲ ਸ਼ੁਰੂ ਕਰਦੇ ਆ ਅਰੁਣ ਜੇਤਲੀ ਦੀ, ਉਹਨਾਂ ਦੀ ਪੰਜਾਬ ਫੇਰੀ ਬਾਰੇ ਕੀ ਤੁਹਾਡੇ ਵਿਚਾਰ ਨੇ? ਬਲਵਿੰਦਰ ਜੀ, ਪੰਜਾਬ ਨੂੰ ਬੜੀ ਉਮੀਦ ਹੈ ਇਸ ਸਰਕਾਰ ਤੋਂ ਜੀ, ਕਿਉਂਕਿ ਸਰਕਾਰ ਪੰਜਾਬ 'ਚ ਹੁਕੂਮਤ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਅਗਵਾਈ 'ਚ ਬਣੀ ਹੋਈ ਹੈ ਦਿੱਲੀ 'ਚ। ਤੇ ਸਰਕਾਰ ਜਦੋਂ ਬਣੀ ਹੈ ਉਸ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਦਾਅਵੇ ਬੜੇ ਵੱਡੇ ਕੀਤੇ ਸੀ ਕਿ ਇੱਕ ਵਾਰ ਤੁਸੀਂ ਨਰਿੰਦਰ ਮੋਦੀ ਦੀ ਅਗਵਾਈ 'ਚ ਮੁਲਕ ਦੇ ਵਿੱਚ ਸਾਡੀ ਸਰਕਾਰ ਬਣਾ ਦਿਓ, ਲਹਿਰਾਂ ਬਹਿਰਾਂ ਹੋ ਜਾਣਗੀਆਂ। ਮੈਂ ਉਹਨਾਂ ਪੁਰਾਣੀਆਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ, ਪਰ ਇਸ ਹਵਾਲੇ ਨਾਲ ਅਰੁਣ ਜੇਤਲੀ ਹੋਰਾਂ ਦੇ ਹਵਾਲੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਲਾਜ਼ਮੀ ਤੌਰ ਤੇ ਮਹਿਸੂਸ ਇਹ ਹੁੰਦਾ ਹੈ ਕਿ ਅਰੁਣ ਜੇਤਲੀ ਭਾਵੇਂ ਅੰਮ੍ਰਿਤਸਰ ਆਏ, ਉਹਨਾਂ ਨੇ ਫਿਕਰਮੰਦੀ ਵੀ ਬੜੀ ਜ਼ਾਹਰ ਕੀਤੀ ਕਿ ਪੰਜਾਬ ਦਾ ਕਿਸਾਨ ਬੜਾ ਮੁਸ਼ਕਿਲ 'ਚ ਹੈ, ਪੰਜਾਬ ਦੀ ਕਿਸਾਨੀ ਬੜੀ ਔਖੀ ਹੈ, ਖੇਤੀ ਜਿਹੜੀ ਹੈ ਉਹ ਇੱਕ ਕਿਸਮ ਦੀ ਖਤਮ ਹੁੰਦੀ ਜਾ ਰਹੀ ਹੈ। ਕਿ ਇਹਦਾ ਸਭ ਤੋਂ ਵੱਡਾ ਕਾਰਨ ਅਰੁਣ ਜੇਤਲੀ ਨੇ ਇਹ ਦੱਸਿਆ ਕਿ ਜਿਹੜਾ ਯੂਥ ਹੈ, ਜਿਹੜੇ ਨੌਜਵਾਨ ਹੈ, ਉਹ ਖੇਤੀ ਤੋਂ ਕਿਨਾਰਾ ਕਰ ਰਿਹਾ, ਯਾਨੀ ਉਹ ਖੇਤੀ ਕਰਨਾ ਨਹੀਂ ਚਾਹੁੰਦੇ। ਬਾਕੀ ਉਹਨਾਂ ਨੇ ਐਲਾਨ ਬਿਆਨ ਕੀ ਕੀਤੇ, ਬੀਮਾ ਯੋਜਨਾ ਸ਼ੁਰੂ ਹੋਏਗੀ, ਜਾਂ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਅਸੀਂ ਅੱਵਲ ਦਰਜੇ ਦਾ ਹਾਈਵੇ ਸਟੇਟ ਬਣਾ ਦਾਂਗੇ। ਇਹ ਸਾਰੀਆਂ ਗੱਲਾਂ ਬਹੁਤ ਦੇਰ ਤੋਂ ਅਸੀਂ ਸੁਣ ਰਹੇ ਹਾਂ। ਗੱਲਾਂ ਮੋਦੀ ਸਾਹਿਬ ਨੇ ਵੀ ਬਹੁਤ ਕੀਤੀਆਂ, ਪਰ ਉਹ ਗੱਲਾਂ ਦਾ ਜਦ ਅਮਲੀ ਰੂਪ ਦੇ ਵਿੱਚ ਕੋਈ ਸ਼ਕਲ ਅਖਤਿਆਰ ਨਹੀਂ ਹੁੰਦੀ ਤੇ ਉਨੀ ਦੇਰ ਤੱਕ ਫਿਰ ਇਹ ਲੱਗਣ ਲੱਗ ਪੈਂਦਾ ਕਿ ਇਹ ਸਿਰਫ ਹਵਾ ਦੇ ਵਿੱਚ ਤੀਰ ਛੱਡਣ ਵਾਲੀ ਗੱਲ ਹੈ। ਪਰ ਅਸੀਂ ਉਹਨਾਂ ਗੱਲਾਂ ਨੂੰ ਛੱਡਦਿਆਂ ਹੋਇਆਂ ਜਿਹੜੀ ਫਿਕਰਮੰਦੀ ਜ਼ਾਹਰ ਕੀਤੀ ਹੈ ਅਰੁਣ ਜੇਤਲੀ ਸਾਹਿਬ ਨੇ, ਉਹਦੇ ਤੇ ਜੇ ਇੱਕ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀ ਉਹਨਾਂ ਦੀ ਫਿਕਰਮੰਦੀ ਉਹ ਜਾਇਜ਼ ਹੈ ਜੀ। ਪਰ ਸਵਾਲ ਇਹ ਹੈ ਕਿ ਫਿਕਰ ਕਰਨਾ ਹੀ ਕਾਫੀ ਹੁੰਦਾ ਹੈ? ਜ਼ਿਕਰ ਤੇ ਫਿਰ ਫਿਕਰ, ਜੇ ਜ਼ਿਕਰ ਤੋਂ ਫਿਕਰ ਤੱਕ ਆਉਂਦਿਆਂ ਗੱਲ ਮੁੱਕ ਜਾਏ ਫਿਰ ਗੱਲ ਬਣਦੀ ਨਹੀਂ। ਇੱਥੇ ਇਸ ਰੈਲੀ ਦੇ ਵਿੱਚ ਜਿਹੜੀ ਅਰੁਣ ਜੇਤਲੀ ਨੇ ਕੀਤੀ, ਜਾਂ ਵੈਂਕਈਆ ਨਾਇਡੂ ਆਏ, ਜਾਂ ਬਾਦਲ ਸਾਹਿਬ ਵੀ ਬੋਲੇ, ਇਹਨਾਂ ਨੇ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਵੀ ਕੀਤਾ ਤੇ ਫਿਕਰ ਵੀ ਕੀਤਾ। ਪਰ ਉਹ ਜਿਹੜੀ ਫਿਕਰਮੰਦੀ ਹੈ, ਉਹ ਫਿਕਰ ਦੂਰ ਕਿਵੇਂ ਹੋਵੇ, ਉਹਦੇ ਵਾਸਤੇ ਕਿਸੇ ਕਿਸਮ ਦੀ ਕੋਈ ਦ੍ਰਿਸ਼ਟੀ ਜਾਂ ਕੋਈ ਵਿਜ਼ਨ ਉਹਨਾਂ ਦੇ ਕੋਲ ਨਹੀਂ ਸੀ। ਵੱਡਾ ਸਵਾਲ ਇਹੀ ਹੈ ਕਿ ਜਿਹੜਾ ਸਭ ਤੋਂ ਵੱਡਾ ਕਾਰਨ ਜੇਤਲੀ ਸਾਹਿਬ ਕਹਿ ਰਹੇ ਹੈ ਕਿ ਪੰਜਾਬ ਦਾ ਯੂਥ ਜਿਹੜਾ ਆ ਉਹ ਖੇਤੀ ਤੋਂ ਕਿਨਾਰਾ ਕਰ ਗਿਆ, ਤਾਂ ਫਿਰ ਕੁਐਸਚਨ ਇਹੀ ਬਣਦਾ ਹੈ ਕਿ ਇਹਦੇ ਕੀ ਕਾਰਨ ਹੈ, ਕੌਣ ਜ਼ਿੰਮੇਵਾਰ ਹੈ ਇਹਦਾ ਕਿ ਪੰਜਾਬ ਦਾ ਯੂਥ ਜਿਹੜਾ ਪਿੰਡ ਦਾ ਖਾਸ ਤੌਰ ਤੇ ਨੌਜਵਾਨ ਹੈ, ਉਹ ਆਪਣੇ ਜੱਦੀ ਪੁਸ਼ਤੀ ਧੰਦੇ ਤੋਂ ਕਿਉਂ ਵੱਖ ਹੋਣਾ ਚਾਹੁੰਦਾ ਹੈ ਜਾਂ ਵੱਖ ਕਿਉਂ ਹੋ ਰਿਹਾ ਹੈ? ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਉਹਦੇ ਲਈ ਭਾਰਤ ਸਰਕਾਰ ਦੀ ਐਗਰੀਕਲਚਰ ਪਾਲਿਸੀ ਜ਼ਿੰਮੇਵਾਰ ਨਹੀਂ? ਕੀ ਉਹਦੇ ਵਾਸਤੇ ਪੰਜਾਬ ਗੌਰਮੈਂਟ ਦੀ ਖੇਤੀ ਨੀਤੀ ਜ਼ਿੰਮੇਵਾਰ ਨਹੀਂ? 8 ਸਾਲ ਤੋਂ ਤਾਂ ਹੁਣ ਬਾਦਲ ਸਾਹਿਬ ਦੇ ਰਾਜ 'ਚ ਰਹਿ ਰਹੇ ਨੇ ਪੰਜਾਬ ਦੇ ਕਿਸਾਨ, ਪੰਜਾਬ ਦੇ ਕਿਸਾਨਾਂ ਦੇ ਧੀਆਂ ਪੁੱਤਰ। ਜੇ ਅੱਜ ਉਹ ਖੇਤੀ ਤੋਂ ਕਿਨਾਰਾ ਕਰ ਰਹੇ ਤੇ ਇਹਦੇ ਲਈ ਕਸੂਰਵਾਰ ਵੀ ਸਭ ਤੋਂ ਵੱਡਾ ਜੇ ਕੋਈ ਹੈ ਤਾਂ ਸਾਡੀ ਉਹ ਰਾਜਨੀਤੀ ਦਾ ਦਵੰਦ ਹੈ। ਜਿਸ ਦਵੰਦ ਦੇ ਵਿੱਚ ਸਾਡੀ ਹਕੂਮਤੀ ਸਿਆਸਤ ਤੁਰ ਰਹੀ ਹੈ, ਇੱਕ ਪਾਸੇ ਫਿਕਰਮੰਦੀ ਦੀਆਂ
ਤੇ ਜ਼ਮੀਨ ਜਿਹੜੀ ਆ, ਜਿਸ ਜ਼ਮੀਨ ਦਾ ਜ਼ਿਕਰ ਕੀਤਾ ਜਾ ਰਿਹਾ, ਉਹ ਜ਼ਮੀਨ ਮਲਟੀਨੈਸ਼ਨਲਸ ਨੂੰ ਦੇਣੀ ਹੈ। ਬਿੱਲ ਤੁਸੀਂ ਜ਼ਮੀਨ ਅਕਵਾਇਰ ਦਾ ਬਿੱਲ ਪੇਸ਼ ਕਰ ਰਹੇ ਹੋ, ਉਹਨੂੰ ਪਾਸ ਕਰਾਉਣਾ ਚਾਹੁੰਦੇ ਹੋ। ਜੇ ਉਹ ਕਾਨੂੰਨ ਬਣ ਜਾਂਦਾ, ਉਹਦੇ ਰਾਹੀਂ ਕਿਸਾਨ ਦੀ ਜ਼ਮੀਨ ਖੋਈ ਜਾਣੀ ਹੈ, ਕਿਸਾਨ ਨੂੰ ਕੁੱਟਣਾ ਵੀ ਹੈ ਤੇ ਰੋਡ ਵੀ ਨਹੀਂ ਦੇਣਾ। ਏਦਾਂ ਦਾ ਇੱਕ ਤੈਅ ਹੋਇਆ, ਏਦਾਂ ਦਾ ਕਾਨੂੰਨ ਬਣੇਗਾ। ਕਾਨੂੰਨ ਦਿੱਲੀ 'ਚ ਬੈਠ ਕੇ ਜੇਟਲੀ ਸਾਹਿਬ ਤੇ ਉਹਨਾਂ ਦੀ ਸਰਕਾਰ ਕਿਸਾਨ ਤੋਂ ਦੀ ਜ਼ਮੀਨ ਖੋਹਣ ਦਾ ਬਣਾ ਰਹੀ ਹੈ। ਪੰਜਾਬ 'ਚ ਆ ਕੇ ਫਿਕਰ ਕਰਦੇ ਹੈ, ਇਸ ਫਿਕਰ ਤੋਂ ਕੀ ਲੈਣਾ ਕਿਸੇ ਨੇ। ਸੋ ਮੈਂ ਇਹਦੇ 'ਚ ਹੋਰ ਬਹੁਤ ਗੱਲਾਂ ਆਪਾਂ ਕਰ ਸਕਦੇ ਹਾਂ, ਪਰ ਸਾਡੇ ਸਮੇਂ ਦੀ ਵੀ ਸੀਮਾ ਹੈ। ਪਰ ਮੈਂ ਬੇਸਿਕ ਗੱਲ ਇਹੀ ਕਰਨਾ ਚਾਹੁੰਦਾ ਹੈ ਕਿ ਫਿਕਰਮੰਦੀ ਬੜੀ ਹੈ, ਪਰ ਫਿਕਰ ਪਾਇਆ ਕਿਹਨੇ ਹੈ? ਲੋਕਾਂ ਵਾਸਤੇ ਦਕੰਬਰ ਜਿਹੜਾ ਪੈਦਾ ਕੀਤਾ ਗਿਆ, ਉਹ ਕਿਹਨੇ ਕੀਤਾ? ਉਹਦੇ ਵਾਸਤੇ ਸਾਡੀ ਹਕੂਮਤੀ ਪੋਲੀਟਿਕਸ ਜ਼ਿੰਮੇਵਾਰ ਹੈ। ਤੇ ਜੇ ਹਕੂਮਤੀ ਪੋਲੀਟਿਕਸ ਜ਼ਿੰਮੇਵਾਰ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਜ਼ਿੰਮੇਵਾਰ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਜ਼ਿੰਮੇਵਾਰ ਹੈ, ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਟਲੀ ਜ਼ਿੰਮੇਵਾਰ ਹੈ। ਸੋ ਇਸ ਮੁੱਦੇ ਦੇ ਉੱਤੇ ਮੈਂ ਇੰਨੀ ਕੀ ਗੱਲ ਕਰ ਸਕਦਾ। ਦੂਜੀ ਜਿਹੜੀ ਇੱਕ ਮਹੱਤਵਪੂਰਨ ਗੱਲ ਹੈ, ਉਹ ਆਪਣੀ ਅੱਗੇ ਗੱਲਬਾਤ ਦੇ ਵਿੱਚ ਨਿਕਲੇਗੀ, ਗੱਲ ਜੁੜੇਗੀ ਗਾਂ। ਉਹ ਜਿਹੜੀ ਇੱਥੇ ਕਹੀ ਗਈ, ਵੈਂਕਈਆ ਨਾਇਡੂ ਨੇ ਵੀ, ਅਰੁਣ ਜੇਟਲੀ ਨੇ ਵੀ, ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਰਿਸ਼ਤਾ ਏਦਾਂ ਟੁੱਟ ਰਹੇਗਾ। ਬਾਦਲ ਸਾਹਿਬ ਵੀ ਇਹੀ ਕਹਿੰਦੇ ਹੈ। ਉਹ ਰਿਸ਼ਤਾ ਕਿੰਨਾ ਕੁ ਟੁੱਟ ਹੈ, ਜਾਂ ਉਹ ਰਿਸ਼ਤੇ ਦੇ ਵਿੱਚ ਕੀ ਹੋ ਰਿਹਾ ਹੈ, ਇਹਦੇ ਬਾਰੇ ਗੱਲ ਸਾਡੀ ਅੱਗੇ ਚੱਲਣੀ ਹੈ। ਅਲਟੀਮੇਟਲੀ ਅਰੁਣ ਜੇਟਲੀ ਦੇ ਦੌਰੇ ਨੂੰ ਤੁਸੀਂ ਭਾਰ ਕਹਿ ਸਕਦੇ ਹੋ। ਪੰਜਾਬ ਤੇ ਭਾਰ ਪਾਇਆ ਗਿਆ ਇੱਕ ਦਿਨ ਦਾ। 3000 ਪੁਲਿਸ ਦੇ ਅਫਸਰ ਵਿੱਚ ਮੁਲਾਜ਼ਮ ਉੱਥੇ ਲਾ ਦਿੱਤੇ ਗਏ। ਅਸੀਂ ਗੱਲ ਕਰ ਰਹੇ ਹਾਂ ਉਹਦੀ ਨਰਿੰਦਰ ਮੋਦੀ ਸਾਹਿਬ ਦੀ 16 ਤਰੀਕ ਨੂੰ ਵਾਰਾਣਸੀ ਦੇ ਵਿੱਚ ਇੱਕ ਰੈਲੀ ਹੋਣੀ ਹੈ। 9 ਕਰੋੜ ਦਾ ਪੰਡਾਲ ਸਜਾਇਆ ਜਾ ਰਿਹਾ ਤੇ ਅਰੁਣ ਜੇਟਲੀ ਵਾਸਤੇ ਵੀ ਸ਼ਾਹੀ ਪੰਡਾਲ ਸਜਾਇਆ ਗਿਆ। ਸਾਰਾ ਪੰਜਾਬ ਉਹਨਾਂ ਦੇ ਸਵਾਗਤ ਲਈ ਝੋਕ ਦਿੱਤਾ ਗਿਆ ਤੇ ਨਿਕਲਿਆ ਕੀ ਹੈ ਵਿੱਚੋਂ? ਉਸ ਦੌਰੇ ਚੋਂ ਨਿਕਲਿਆ ਕੁਝ ਵੀ ਨਹੀਂ, ਸਿਰਫ ਫਿਕਰ ਜ਼ਾਹਰ ਕਰਕੇ ਚਲ ਗਏ ਆ ਤੇ ਫਿਕਰ ਪਾਇਆ ਵੀ ਉਹਨਾਂ ਨੇ ਹੈ ਜੀ। ਤੇ ਜੀ ਅੱਗੇ ਆਪਾਂ ਜਿਸ ਤਰ੍ਹਾਂ ਤੁਸੀਂ ਵਿੱਚ ਗੱਲ ਕੀਤੀ ਆ ਕਿ ਇਹਨਾਂ ਦਾ ਜਿਹੜਾ ਗੱਠ ਜੋੜਿਆ ਅਕਾਲੀ ਭਾਜਪਾ ਦਾ, ਤੇ ਵਿੱਚੇ ਪਤਨੀ ਦਾ ਰਿਸ਼ਤਾ ਇਹ ਦੱਸਦੇ ਆ, ਕਦੀ ਇਹ ਮੇਨ ਕਮੇਣੀ ਹੋਣ ਲੱਗ ਪੈਂਦੇ ਆ, ਕਿਸ ਤਰ੍ਹਾਂ ਇਹਨਾਂ ਦੀ ਨਿਵੇਗੀ ਇਕਜੁੱਟਤਾ? ਦੇਖੋ, ਇਸ ਰੈਲੀ ਦੇ ਹਵਾਲੇ ਨਾਲ ਹੀ ਆਪਾਂ ਗੱਲ ਕਰੀਏ ਤਾਂ ਜਿਹੜੀ ਅਰੁਣ ਜੇਟਲੀ ਤੇ ਵੈਂਕਈਆ ਨਾਇਡੂ ਨੇ ਗੱਲ ਕਹੀ ਗੱਠਜੋੜ ਦੇ ਇਸ਼ੂ ਦੇ ਉੱਤੇ, ਉਹਨਾਂ ਨੇ ਕਿਹਾ ਬਾਦਲ ਸਾਹਿਬ ਦੀਆਂ ਸਿਫਤਾਂ ਕੀਤੀਆਂ। ਕਹਿੰਦੇ ਬਾਦਲ ਸਾਹਿਬ ਜਿਹੜੇ ਹੈ ਇਹ ਸਾਡੇ ਇੱਕ ਕਿਸਮ ਦੇ ਅਕਾਲੀ ਬੀਜੇਪੀ ਗੱਠਜੋੜ ਦੇ ਮਾਰਗਦਰਸ਼ਕ ਹੈ। ਦੂਜੀ ਗੱਲ ਉਹਨਾਂ ਨੇ ਜ਼ੋਰ ਦੇ ਕੇ ਕਹੀ ਕਿ ਸਾਡਾ ਗੱਠਜੋੜ ਬੀਜੇਪੀ ਤੇ ਅਕਾਲੀਆਂ ਦਾ ਗੱਠਜੋੜ ਕੇਵਲ ਰਾਜਨੀਤਿਕ ਨਹੀਂ, ਸਮਾਜਿਕ ਵੀ ਹੈ। ਇਹਦੇ 'ਚ ਤੁਸੀਂ ਬਾਦਲ ਸਾਹਿਬ ਨੇ ਜਿਹੜੀ ਪਿੱਛੇ 6 ਮਹੀਨੇ ਪਹਿਲਾਂ ਗੱਲ ਕਹੀ ਸੀ, ਉਹਦਾ ਵਿਸਥਾਰ ਦੇਖ ਸਕਦੇ ਹੋ। ਬਾਦਲ ਸਾਹਿਬ ਨੇ ਲੌਜਿਕ ਇਹ ਦਿੱਤਾ ਸੀ, ਤਰਕ ਇਹ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਜਿਹੜੀ ਸਾਂਝ ਹੈ, ਉਸ ਸਾਂਝ ਨੇ ਪੰਜਾਬ ਦੀ ਹਿੰਦੂ ਸਿੱਖ ਏਕਤਾ ਨੂੰ ਬਚਾਇਆ। ਤੇ ਅਰੁਣ ਜੇਟਲੀ ਦਾ ਕਹਿਣਾ ਵੀ ਇਹ ਰਾਜਨੀਤਿਕ ਲਈ ਸਮਾਜਿਕ ਗਠਬੰਧਨ ਵੀ ਹੈ, ਗੱਠਜੋੜ ਵੀ ਹੈ, ਸਮਾਜਿਕ ਸ਼ੋਸ਼ਣ ਗੱਠਜੋੜ ਹੈ। ਲਾਜ਼ਮੀ ਤੌਰ ਤੇ ਲਗਭਗ ਉਹੀ ਗੱਲ ਹੈ। ਲੋਕਾਂ ਦੇ ਮਨ 'ਚ ਇੱਕ ਖੌਫ ਪੈਦਾ ਕੀਤਾ ਜਾ ਰਿਹਾ ਕਿ ਭਾਈ ਜੇ ਅਕਾਲੀ ਬੀਜੇਪੀ ਇਕੱਠੇ ਨਾ ਹੋਣਗੇ ਤਾਂ ਪੰਜਾਬ 'ਚ ਹਿੰਦੂ ਸਿੱਖ ਏਕਤਾ ਨੂੰ ਖਤਰਾ ਪੈਦਾ ਹੋ ਜਾਏਗਾ। ਇਹ ਕਿਸ ਤਰ੍ਹਾਂ ਦਾ ਲੌਜਿਕ ਹੈ? ਇਸ ਤਰਕ ਦੇ ਨਾਲ ਇਸ ਗੈਰ ਵਿਗਿਆਨਕ ਤੇ ਅੰਧ ਵਿਸ਼ਵਾਸੀ ਤਰਕ ਦੇ ਨਾਲ ਕਿਸੇ ਕੀਮਤ ਤੇ ਸਹਿਮਤੀ ਨਹੀਂ ਹੋ ਸਕਦੀ। ਜੇ ਇੱਥੇ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੈ, ਇਸ ਕਰਕੇ ਹਿੰਦੂ ਸਿੱਖ ਏਕਤਾ ਬਚੀ ਹੈ। ਹਿੰਦੂ ਸਿੱਖ ਦੀ ਕੋਈ ਪ੍ਰੋਬਲਮ ਹੀ ਨਹੀਂ ਹੈ ਪੰਜਾਬ ਦੇ ਵਿੱਚ। ਪੰਜਾਬ ਦਾ ਉਹ ਦੌਰ ਜਿਹੜਾ ਜਿਹਨੂੰ ਅਸੀਂ ਕਾਲਾ ਦੌਰ ਕਹਿੰਦੇ ਹਾਂ, ਜਿਸ 'ਚ ਸਰਕਾਰੀ ਦਹਿਸ਼ਤਗਰਦੀ ਇੱਕ ਪਾਸੇ ਸੀ, ਦੂਜੇ ਪਾਸੇ ਦੂਜੀ ਦਹਿਸ਼ਤਗਰਦੀ ਸੀ, ਉਹਦੇ 'ਚ ਆਮ ਬੰਦਾ ਪਿਸਿਆ। ਉਹਦੇ 'ਚ ਕੋਈ ਸਿੱਖ ਨਹੀਂ ਪਿਸਿਆ, ਉਹਦੇ 'ਚ ਕੋਈ ਹਿੰਦੂ ਨਹੀਂ ਫਸਿਆ, ਆਮ ਪੰਜਾਬੀ ਪਿਸਿਆ। ਤੇ ਉਸ ਦੌਰ 'ਚ ਜਦੋਂ ਬਹੁਤ ਕੁਝ ਹੋ ਰਿਹਾ ਸੀ, ਜਦੋਂ ਖਾਸ ਤੌਰ ਦੇ ਉੱਤੇ ਕੁਝ ਤਾਕਤਾਂ ਜਿਹੜੀਆਂ ਆ ਪੂਰਾ ਯਤਨ ਕਰ ਰਹੀਆਂ ਸੀ ਵੀ ਜਿਹੜੀਆਂ ਦੋ ਕਮਿਊਨਿਟੀਜ਼ ਹੈ ਇਹਨਾਂ ਦੇ ਵਿੱਚ ਕੋਈ ਝਗੜਾ ਹੋ ਜਾਏ, ਪੰਜਾਬ 'ਚ ਇੱਕ ਵੀ ਘਟਨਾ ਨਹੀਂ ਆ ਸਕਦਾ ਕੋਈ ਵੀ ਉਸ ਦੌਰ 'ਚ ਵੀ ਕਿਤੇ ਔਰਗਨਾਈਜ਼ ਅਟੈਕ ਕੀਤਾ ਹੋਵੇ ਸਿੱਖਾਂ ਨੇ ਹਿੰਦੂਆਂ ਤੇ ਜਾਂ ਹਿੰਦੂਆਂ ਨੇ ਸਿੱਖਾਂ ਤੇ। ਸਾਡੀ ਤਾਂ ਜਿਹੜੀ ਰਵਾਇਤ ਹੈ, ਸਾਡੀ ਰਵਾਇਤ ਦੇ ਵਿੱਚ ਇਹ ਸਾਰਾ ਕੁਝ ਪਿਆ। ਸਾਡੇ ਤਾਂ ਰਿਸ਼ਤੇ ਜਿਹੜੇ ਅਸੀਂ ਉਸ ਵਿਰਾਸਤ ਦੇ ਮਾਲਕ ਹਾਂ, ਜਿਸ ਵਿਰਸੇ ਦੇ ਵਿੱਚ ਗੁਰੂ ਸਾਹਿਬਾਨ ਦੀ ਪਰੰਪਰਾ ਨੂੰ ਅੱਗੇ ਤੋਰਦਿਆਂ ਅੱਜ ਤੋਂ 40-50-100 ਸਾਲ ਪਹਿਲਾਂ ਮੰਨ ਲਓ ਸਾਡੇ ਬਜ਼ੁਰਗ ਜਿਹੜੇ ਸੀ ਹਿੰਦੂ ਪਰਿਵਾਰਾਂ ਦੇ ਵਿੱਚੋਂ ਜੇ 2 ਮੁੰਡੇ ਆ ਤੇ ਇੱਕ ਮੁੰਡੇ ਨੂੰ ਆਪ ਸਿੱਖ ਬਣਾਉਂਦੇ ਸੀ।
ਉਹ ਇੱਕ ਲਹਿਰ ਦੀ ਜ਼ਰੂਰਤ ਸੀ। ਸਾਡੀ ਤਾਂ ਪਰੰਪਰਾ ਉਹ ਆ, ਜਿਹੜੇ ਦਿੱਲੀ ਦੇ ਵਿੱਚ ਜੋ ਕੁਝ ਵੀ ਹੋਇਆ, ਦਿੱਲੀ ਦੇ ਵਿੱਚ ਆਰਗੇਨਾਈਜ਼ਡ ਤਰੀਕੇ ਦੇ ਨਾਲ ਮੈਨੇਜ ਕਰਕੇ, ਗੁੰਡਾ ਅਫਸਰਾਂ ਨੂੰ ਨਾਲ ਲੈ ਕੇ ਆਰਗੇਨਾਈਜ਼ਡ ਤਰੀਕੇ ਦੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸਧਾਰਨ ਹਿੰਦੂ ਨੇ ਉੱਥੇ ਸਿੱਖ ਨੂੰ ਬਚਾਇਆ। ਬਹੁਤ ਸਾਰੇ ਪਰਿਵਾਰ ਤੁਹਾਨੂੰ ਦੱਸਣਗੇ ਵੀ ਜਿਹੜਾ ਸੱਚਮੁੱਚ ਆਪਣੀ ਧਰਮ ਚ ਆਸਥਾ ਰੱਖਦਾ, ਉਹ ਜਿਹੜਾ ਧਰਮ ਦਾ ਅਕੀਦਾ ਰੱਖਦਾ, ਉਹਦੇ ਲਈ ਸਿੱਖ ਜਿਹੜਾ ਆ ਬਰਾਬਰ ਦਾ ਮਨੁੱਖ ਹੈ, ਤੇ ਸਿੱਖ ਲਈ ਹਿੰਦੂ ਜਿਹੜਾ ਬਰਾਬਰ ਦਾ ਮਨੁੱਖ ਹੈ। ਤੇ ਇੱਥੇ ਫਜ਼ੂਲ ਕਿਸਮ ਦਾ ਲੌਜਿਕ ਦੇ ਰਹੇ ਨੇ ਸਾਡੇ ਸਿਆਸੀ ਲੀਡਰ। ਪੰਜਾਬ ਦੇ ਵਿੱਚ ਜਿਹੜੀ ਹਿੰਦੂ ਸਿੱਖ ਏਕਤਾ ਆ ਉਹ ਇਸ ਕਰਕੇ ਬਚੀ ਹੋਈ ਹੈ ਕਿਉਂਕਿ ਅਕਾਲੀਆਂ ਤੇ ਬੀਜੇਪੀ ਦਾ ਜਿਹੜਾ ਏਕਾ ਆ, ਸਿਰੇ ਦੀ ਗੈਰ ਸਿਧਾਂਤਕ ਸਾਂਝ ਨੂੰ ਇਸ ਫਜ਼ੂਲ ਕਿਸਮ ਦੇ ਲੌਜਿਕ ਦੇ ਨਾਲ ਯਾਨੀ ਉਹ ਸਾਬਤ ਜਾਂ ਪ੍ਰਮਾਣਿਤ ਕਰਨਾ ਚਾਹੁੰਦੇ ਹੈ। ਦੂਜੀ ਗੱਲ, ਬਾਦਲ ਸਾਹਿਬ ਕਹਿੰਦੇ ਪਤੀ ਪਤਨੀ ਵਾਲਾ ਰਿਸ਼ਤਾ ਹੈ, ਕਦੀ ਕਹਿੰਦੇ 9 ਮਾਸ ਵਾਲਾ ਰਿਸ਼ਤਾ ਹੈ, ਪਰ ਬਾਦਲ ਸਾਹਿਬ ਜਿੱਦਾਂ ਮਖੌਲੀਆ ਅੰਦਾਜ਼ 'ਚ ਕਈ ਗੱਲਾਂ ਕਰਦੇ ਹੈ। ਜੇ ਮਖੌਲ ਨਾਲ ਅਸੀਂ ਵੀ ਪੁੱਛਣਾ ਹੋਵੇ ਤਾਂ ਬਾਦਲ ਸਾਹਿਬ ਦੱਸਣ ਇਹਦੇ 'ਚ ਪਤੀ ਕੌਣ ਹੈ ਤੇ ਪਤਨੀ ਕੌਣ ਹੈ, ਬੀਜੇਪੀ ਪਤੀ ਹੈ ਜਾਂ ਅਕਾਲੀ ਦਲ ਪਤੀ ਹੈ। ਤੇ ਦੂਜੀ ਗੱਲ, ਇਹ ਦੁਨੀਆ ਭਰ ਦੇ ਵਿੱਚ ਜੇ ਅਸੀਂ ਸੋਸ਼ਲ ਤੌਰ ਦੇ ਉੱਤੇ ਸਮਾਜਿਕ ਸਾਡਾ ਜਿਹੜਾ ਸਭ ਤੋਂ ਪ੍ਰਾਇਮਰੀ ਯੂਨਿਟ ਹੈ ਇੱਕ ਪਰਿਵਾਰ ਦਾ, ਉਹ ਇੱਕ ਪਤੀ ਪਤਨੀ ਹੈ। ਜੇ ਉਸ ਪ੍ਰਾਇਮਰੀ ਯੂਨਿਟ ਦੀ ਵੀ ਗੱਲ ਕਰੀਏ ਤਾਂ ਉਸ ਪਤੀ ਪਤਨੀ ਦੇ ਵਿੱਚ ਵੀ ਸੱਤਾ ਦਾ ਸੰਘਰਸ਼ ਚੱਲਦਾ ਹੈ ਵੀ ਘਰ ਦੇ ਵਿੱਚ ਚੱਲੇ ਕਿਹੜੀ। ਤੇ ਕਈ ਵਾਰ 40-40 ਸਾਲ ਲੋਕ ਵੱਖਰੇ ਵੱਖਰੇ ਰਹਿੰਦੇ ਆ, ਤਲਾਕ ਨਹੀਂ ਹੁੰਦਾ, ਤੇ ਕਈ ਵਾਰ ਤਲਾਕ ਵੀ ਹੋ ਜਾਂਦਾ। ਤੇ ਬਾਦਲ ਸਾਹਿਬ ਨੂੰ ਇਸ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਰਿਸ਼ਤਾ ਜਿਹੜਾ ਪਤੀ ਪਤਨੀ ਵਾਲਾ ਤੇ ਡਾਈਵੋਰਸ ਨਹੀਂ ਕਰੀ ਹੋਏਗਾ। ਡਾਈਵੋਰਸ ਹੋਏਗਾ, ਪਰ ਡਾਈਵੋਰਸ ਹੋਏਗਾ ਉਦੋਂ ਜਦੋਂ ਇੱਕ ਦੂਜੇ ਦੇ ਹਿੱਤ ਇਹਨਾਂ ਦੇ ਟਕਰਾਉਣਗੇ। ਜਦੋਂ ਭਾਰਤੀ ਜਨਤਾ ਪਾਰਟੀ ਨੂੰ ਲੱਗੇਗਾ ਕਿ ਅਸੀਂ ਇਕੱਲੇ ਹੀ ਕਾਫੀ ਹਾਂ, ਜਿੱਦਾਂ ਬਿਹਾਰ ਦੇ ਵਿੱਚ ਸੀ, ਜਿੱਦਾਂ ਹਰਿਆਣੇ ਦੇ ਵਿੱਚ, ਉਸੇ ਦਿਨ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਇਕੱਲੀ ਲੜੇਗੀ। ਪਰ ਭਾਰਤੀ ਜਨਤਾ ਪਾਰਟੀ ਦਾ ਕਿਉਂਕਿ ਪੰਜਾਬ ਦੇ ਵਿੱਚ ਹੈ ਕੱਖ ਨਹੀਂ, ਅੱਜ ਭਾਰਤੀ ਜਨਤਾ ਪਾਰਟੀ ਇਕੱਲੇ ਤੌਰ ਤੇ ਪੰਜਾਬ 'ਚ ਲੜੇ ਤਾਂ ਲਾਜ਼ਮੀ ਤੌਰ ਤੇ ਮੈਂ ਲਿਖ ਕੇ ਦੇ ਸਕਦਾ 3 ਜਾਂ 4 ਸੀਟਾਂ ਤੋਂ ਵੱਧ ਉਹ ਜਿੱਤ ਨਹੀਂ ਸਕਦੇ। ਤੇ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਸਾਹਿਬ ਦੀ ਇਹ ਕਿਰਪਾ ਆ ਕਿ ਹਿੰਦੂਤਵ ਦੀ ਰਾਜਨੀਤੀ ਕਰਨ ਵਾਲੀ ਜਿਹੜੀ ਪਾਰਟੀ ਹੈ, ਜਨਸੰਘ ਜਾਂ RSS ਦੀ ਜਿਹੜੀ ਜਨਨੀ ਹੈ ਭਾਰਤੀ ਜਨਤਾ ਪਾਰਟੀ, ਉਹਦੇ ਨਾਲ 30-35 ਸਾਲ ਤੋਂ ਪੰਜਾਬ 'ਚ ਜਿਹੜੀ ਸਾਂਝ ਪਾਈ ਹੋਈ ਹੈ, ਇੱਕ ਕਿਰਪਾ ਹੋਈ ਹੈ ਸਾਡੇ ਤੇ ਬਾਦਲ ਸਾਹਿਬ ਦੀ। ਤੇ ਇਸ ਕਿਰਪਾ ਤੋਂ ਪੰਜਾਬ ਦੇ ਲੋਕ ਮੁਕਤੀ ਚਾਹੁੰਦੇ ਆ। ਇਹ ਮੁਕਤੀ ਤਾਂ ਮਿਲੇਗੀ ਜੇ ਲੋਕ ਆਪਣੇ ਏਜੰਡਿਆਂ ਤੇ ਆਉਣਗੇ। ਅਕਾਲੀ ਦਲ ਆਪਣਾ ਏਜੰਡਾ ਕਦੋਂ ਦਾ ਗਵਾ ਚੁੱਕਾ ਹੈ। ਅਕਾਲੀ ਦਲ ਦਾ ਏਜੰਡਾ ਕਾਗਜ਼ੀ ਤੌਰ ਦੇ ਉੱਤੇ ਸੂਬਿਆਂ ਨੂੰ ਵਧੇਰੇ ਖੁਦਮੁਖਤਾਰੀ ਦਾ ਹੈ, ਪਰ ਆਪਣਾ ਏਜੰਡਾ ਛੱਡ ਕੇ ਸਿਰਫ ਕੁਰਸੀ ਨੂੰ ਏਜੰਡਾ ਬਣਾਇਆ ਹੋਇਆ, ਤਾਂ ਹੀ ਇਹ ਸਾਂਝ ਚੱਲ ਰਹੀ ਹੈ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਸਿਆਸੀ ਲੋਕਾਂ ਦੇ ਜਿਹੜੇ ਸਿਆਸੀ ਲੀਡਰਾਂ ਦੇ ਬਿਆਨ ਆ, ਇਸੇ ਤਰ੍ਹਾਂ ਹੀ ਇਹ ਜਿਹੜੀਆਂ ਘੱਟ ਗਿਣਤੀਆਂ ਇਹਨਾਂ ਨੂੰ ਭਰਮਾਉਂਦੇ ਆ ਤੇ ਇਹਨਾਂ ਨੂੰ ਮਾਰਦੇ ਆ। ਇਹਨਾਂ ਦੇ ਬਸ ਦਾ ਇਹੀ ਰੋ ਗਿਆ ਕਿ ਆਪਣੀ ਕੁਰਸੀ ਆ ਕਿਸ ਤਰ੍ਹਾਂ ਬਚਾ ਕੇ ਰੱਖਣੀ। ਅੱਗੇ ਆਪਾਂ ਗੱਲ ਕਰੀਏ ਜੀ ਨਵਜੋਤ ਸਿੱਧੂ ਦੀ, ਭਾਜਪਾ ਦੀ, ਕਿ ਜਿਹੜੇ ਕਾਫੀ ਟਾਈਮ ਤੋਂ ਜਿਹੜੇ ਅੰਡਰਗਰਾਉਂਡ ਹੀ ਹੋ ਗਏ ਆ, ਤੇ ਹੋ ਸਕਦਾ ਕਿ ਉਹਨਾਂ ਨੂੰ ਭਾਜਪਾ ਵਾਲੇ ਪੰਜਾਬ ਇਕਾਈ ਦੀ ਜ਼ਿੰਮੇਵਾਰੀ ਦੇ ਦੇਣ। ਦੇਖੋ, ਚਰਚਾ ਚੱਲ ਰਹੀ ਹੈ ਜੀ। ਚਰਚਾ ਜਿਹੜੀ ਹੁੰਦੀ ਹੈ ਉਹਦੇ 'ਚ ਕੁਝ ਨਾ ਕੁਝ ਤਾਂ ਲਾਜ਼ਮੀ ਤੌਰ ਤੇ ਲੁਕਿਆ ਹੁੰਦਾ ਹੈ। ਜਦੋਂ ਕਹਿੰਦੇ ਅੱਗ ਲੱਗਦੀ ਹੈ ਤੇ ਥੱਲੇ ਕੋਈ ਨਾ ਕੋਈ ਤਾਂ ਧੂਣੀ ਧੁਖਦੀ ਹੁੰਦੀ ਹੈ। ਦੇਖੋ, ਨਵਜੋਤ ਸਿੰਘ ਸਿੱਧੂ ਦੀ ਕਾਰਜਸ਼ੈਲੀ ਦੇ ਨਾਲ ਕੋਈ ਮੁਤਫਿਕ ਹੋਵੇ, ਕੋਈ ਸਹਿਮਤ ਹੋਵੇ, ਇਹ ਜ਼ਰੂਰੀ ਨਹੀਂ ਹੈ। ਮੈਂ ਵੀ ਨਹੀਂ ਸਹਿਮਤ। ਪਰ ਨਵਜੋਤ ਸਿੰਘ ਸਿੱਧੂ ਬਾਰੇ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਇਹ ਗੱਲ ਪੱਕੀ ਹੈ ਕਿ ਉਹਨਾਂ ਨੇ ਭਾਵੇਂ ਕਈ ਵਾਰੀ ਨਾਨ ਸੀਰੀਅਸ ਕਿਸਮ ਦੇ ਕਮੈਂਟ ਵੀ ਕੀਤੇ ਹੋਣ, ਪਰ ਉਹ ਹਮੇਸ਼ਾ ਚਰਚਾ 'ਚ ਰਹੇ। ਜੋ ਕ੍ਰਿਕਟ ਦੇ ਖਿਡਾਰੀ ਸੀ ਤਾਂ ਵੀ ਚਰਚਾ 'ਚ ਰਹੇ, ਬੜੇ ਵਧੀਆ ਬੱਲੇਬਾਜ਼ੀ ਕਰਦੇ ਰਹੇ। ਐਜ਼ ਏ ਓਪਨਰ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਇੱਕ ਉਹਨਾਂ ਦਾ ਬਹੁਤ ਚੰਗਾ ਦੌਰ ਰਿਹਾ। ਸ਼੍ਰੀਕਾਂਤ ਤੋਂ ਬਾਅਦ ਸਭ ਤੋਂ ਵਧੀਆ ਜਿਹੜਾ ਸਾਡਾ ਸਲਾਮੀ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਨੂੰ ਗਿਣਿਆ ਜਾਂਦਾ। ਫਿਰ ਉਹ ਕ੍ਰਿਕਟ ਦੀ ਕਮੈਂਟਰੀ 'ਚ ਗਏ, ਉੱਥੇ ਵੀ ਉਹਨਾਂ ਨੇ ਝੰਡੇ ਗੱਡੇ। ਫਿਰ ਉਹ ਟੈਲੀਵਿਜ਼ਨ 'ਚ ਗਏ, ਭਾਵੇਂ ਉਹਨਾਂ ਦਾ ਹਾਸਾ ਕਿਸੇ ਨੂੰ ਚੰਗਾ ਲੱਗੇ ਨਾ ਲੱਗੇ, ਹਰ ਗੱਲ ਤੇ ਹੱਸਦੇ ਆ, ਪਰ ਉਹਨਾਂ ਨੇ ਉੱਥੇ ਵੀ ਆਪਣੀ ਪਛਾਣ ਬਣਾਈ। ਅੱਜ ਕੱਲ੍ਹ ਵੀ ਕਪਲ ਦੇ ਸ਼ੋਅ ਦੇ ਵਿੱਚ ਉਹ ਜਾਂਦੇ ਆ। ਜਦੋਂ ਕ੍ਰਿਕਟ ਦੀ ਕਮੈਂਟਰੀ ਕਰਨ ਗਏ ਸੀ ਪਾਕਿਸਤਾਨ, ਤੇ ਪਾਕਿਸਤਾਨ ਤੋਂ ਵਿੱਚੇ ਦੌਰਾ ਛਡਾ ਕੇ ਬੀਜੇਪੀ ਵਾਲਿਆਂ ਨੇ ਉਹਨਾਂ ਨੂੰ ਪੰਜਾਬ ਬੁਲਾਇਆ ਕਿ ਤੁਸੀਂ ਪੰਜਾਬ 'ਚ ਆਓ, ਤੁਹਾਨੂੰ ਟਿਕਟ ਦੇਣੀ ਹੈ ਅੰਮ੍ਰਿਤਸਰ ਤੋਂ। ਤੇ ਅੰਮ੍ਰਿਤਸਰ ਤੋਂ ਪਹਿਲੀ ਵਾਰ ਬੜੇ ਵੱਡੇ ਮਾਰਜਨ ਨਾਲ ਜਿੱਤੇ, ਤੇ ਦੂਜੀ ਵਾਰ ਵੀ ਜਿੱਤੇ, ਤੀਜੀ ਵਾਰ ਵੀ। ਚੌਥੀ ਵਾਰ ਉਹਨਾਂ ਨੂੰ ਟਿਕਟ ਨਹੀਂ ਮਿਲੀ, ਅਰੁਣ ਜੇਟਲੀ ਨੂੰ ਟਿਕਟ ਦਿੱਤੀ ਗਈ। ਉਹ ਇੱਕ ਵੱਡਾ ਕਹਿ ਲਓ ਵੀ ਪਿਛਲਾ ਦੌਰ ਸਾਨੂੰ ਸਾਰਿਆਂ ਨੂੰ ਪਤਾ। ਤੇ ਫਿਰ ਉਹ ਬਹੁਤ ਜ਼ਿਆਦਾ ਭਾਵਕ ਪੱਧਰ ਦੇ ਉੱਤੇ ਵੀ ਖਾਸ ਤੌਰ ਤੇ ਅਕਾਲੀ ਦਲ ਦੇ ਖਿਲਾਫ ਵੀ ਬਹੁਤ ਬੋਲਦੇ ਰਹੇ ਨੇ, ਬਾਦਲਾਂ ਦੇ ਖਿਲਾਫ ਖਾਸ ਤੌਰ ਦੇ ਉੱਤੇ। ਫਿਰ ਅਚਾਨਕ ਉਹ ਚੁੱਪ ਹੋ ਗਏ। ਪਰ ਭਾਰਤੀ ਜਨਤਾ ਪਾਰਟੀ ਵੀ ਲੱਗ ਰਿਹਾ ਸੀ ਕਿ ਬਾਦਲਾਂ ਦੇ ਪ੍ਰੈਸ਼ਰ ਦੇ ਵਿੱਚ ਉਹਨਾਂ ਨੂੰ ਇਗਨੋਰ ਕਰ ਰਹੀ ਹੈ। ਪਰ ਅਚਾਨਕ ਜਦੋਂ ਬਾਦਲਾਂ ਨੇ ਚੁਟਾਲਿਆਂ ਦੀ ਮਦਦ ਕੀਤੀ ਹਰਿਆਣੇ ਦੇ ਵਿੱਚ,
ਤਾਂ ਫਿਰ ਭਾਰਤੀ ਜਨਤਾ ਪਾਰਟੀ ਕੋ ਨਵਜੋਤ ਸਿੰਘ ਸਿੱਧੂ ਤੋਂ ਬੈਟਰ ਕੋਈ ਬੰਦਾ ਨਹੀਂ ਸੀ ਜਿਹੜਾ ਹਰਿਆਣੇ ਦੇ ਵਿੱਚ ਇਸ ਗੱਲ ਦਾ ਮੁਕਾਬਲਾ ਕਰ ਸਕੇ, ਤੇ ਉਹਨਾਂ ਨੂੰ ਯੂਜ਼ ਕੀਤਾ ਗਿਆ ਹਰਿਆਣੇ ਦੇ ਵਿੱਚ। ਯਾਨੀ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੂੰ, ਮੈਂ ਪਹਿਲਾਂ ਵੀ ਕਿਹਾ ਕਿ ਉਹਨਾਂ ਦੀ ਰਾਜਨੀਤੀ ਨਾਲ ਤੁਸੀਂ ਸਹਿਮਤ ਹੋਵੇ ਨਾ ਹੋਵੋ, ਪਰ ਇੱਕ ਗੱਲ ਪੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਭਾਰਤੀ ਜਨਤਾ ਪਾਰਟੀ ਨੇ ਟਾਈਮ ਟੂ ਟਾਈਮ ਆਪਣੇ ਤਰੀਕੇ ਦੇ ਨਾਲ ਵਰਤਿਆ, ਤੇ ਨਵਜੋਤ ਸਿੰਘ ਸਿੱਧੂ ਜੋ ਚਾਹੁੰਦੇ ਸੀ ਪੋਲਿਟਿਕਸ 'ਚ ਆ ਕੇ, ਉਹ ਉਹਨਾਂ ਨੂੰ ਮਿਲਿਆ ਨਹੀਂ। ਹੁਣ ਜਿਹੜੀ ਚਰਚਾ ਚੱਲ ਰਹੀ ਹੈ ਕਿ ਉਹਨੂੰ ਪੰਜਾਬ ਦਾ ਬੀਜੇਪੀ ਦਾ ਚੀਫ ਬਣਾਇਆ ਜਾ ਸਕਦਾ, ਯਾਨੀ ਪ੍ਰਧਾਨ ਬਣਾਇਆ ਜਾ ਸਕਦਾ, ਇਹਦੇ ਲਈ ਮੈਂ ਦੋ ਗੱਲਾਂ ਕਰਨੀਆਂ ਚਾਹੁੰਦਾ। ਨੰਬਰ 1, ਪੋਸੀਬਲ ਵੀ ਹੈ ਤੇ ਨਹੀਂ ਵੀ ਪੋਸੀਬਲ ਹੈ। ਕਾਰਨ ਇਹ ਹੈ ਵੀ ਜੇ ਤਾਂ ਜਿੱਦਾਂ ਅੱਜ ਅਰੁਣ ਜੇਤਲੀ ਤੇ ਬਾਦਲ ਸਾਹਿਬ ਵੀ ਬਹੁਤ ਤਕਰੀਰਾਂ ਕਰਕੇ ਗਏ ਨੇ ਕਿ ਆਪਣਾ ਰਿਸ਼ਤਾ ਦੱਸ ਕੇ ਗਏ ਨੇ, ਸਾਡਾ ਰਾਜਨੀਤਿਕ ਸਮਾਜਿਕ ਰਿਸ਼ਤਾ ਹੈ ਜੀ, ਇਹ ਰਿਸ਼ਤਾ ਏਦਾਂ ਹੀ ਚੱਲੇਗਾ, 2017 'ਚ ਵੀ ਇਕੱਠੇ ਚੋਣਾਂ ਲੜਾਂਗੇ। ਜੇ ਤਾਂ ਸਾਰੇ ਵਿਰੋਧਾਂ ਦੇ ਬਾਵਜੂਦ ਕੁਰਸੀ ਦਾ ਸਿਧਾਂਤ ਜਿਹੜਾ ਇਹਨਾਂ ਨੇ ਘੜਿਆ ਹੋਇਆ, ਉਸ ਕੁਰਸੀ ਦੇ ਸਿਧਾਂਤ ਤੇ ਫੁੱਲ ਚੜਾਏ ਇਹਨਾਂ ਨੇ, ਤਾਂ 2017 'ਚ ਇਕੱਠੇ ਚੋਣ ਲੜਨਗੇ। ਜੇ ਇਕੱਠੇ ਚੋਣ ਲੜਨਗੇ ਫਿਰ ਤਾਂ ਨਵਜੋਤ ਸਿੰਘ ਸਿੱਧੂ ਦੀ ਕੋਈ ਸਪੇਸ ਨਹੀਂ ਹੈ ਪੰਜਾਬ ਦੇ ਵਿੱਚ, ਕਿਉਂਕਿ ਫਿਰ ਕਮਲ ਸ਼ਰਮਾ ਨੂੰ ਐਕਸਟੈਂਸ਼ਨ ਦਿੱਤੀ ਜਾਏਗੀ, ਉਹਨਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਜਾਏਗਾ। ਪਰ ਜੇ ਸੱਚਮੁੱਚ ਇਹ ਰਿਸ਼ਤਾ ਟੁੱਟਦਾ ਹੈ ਤੇ ਜਿੱਦਾਂ ਬੀਜੇਪੀ 117 ਹਲਕਿਆਂ ਦੇ ਵਿੱਚ ਜਾ ਰਹੀ ਹੈ, ਤੇ ਇਹ ਖਬਰਾਂ ਆ ਰਹੀਆਂ ਸੀ ਵੀ 117 ਹਲਕਿਆਂ ਦੇ ਵਿੱਚ ਬੀਜੇਪੀ ਆਪਣੇ ਕੈਂਡੀਡੇਟ ਖੜੇ ਕਰ ਸਕਦੀ ਹੈ। ਜੇ ਇੱਥੇ ਤੱਕ ਗੱਲ ਪਹੁੰਚ ਜਾਂਦੀ ਹੈ, ਕਿਸੇ ਖਾਸ ਕਾਰਨ ਕਰਕੇ ਟੁੱਟ ਜਾਵੇ, ਤੜਕ ਕਰਕੇ ਜੇ ਬੀਜੇਪੀ ਤੇ ਅਕਾਲੀਆਂ ਦੀ, ਫਿਰ ਬੀਜੇਪੀ ਨੂੰ ਨਵਜੋਤ ਸਿੰਘ ਸਿੱਧੂ ਦੀ ਲੋੜ ਹੈ ਅਕਾਲੀਆਂ ਦੇ ਖਿਲਾਫ ਵਰਤਣ ਲਈ। ਫਿਰ ਨਵਜੋਤ ਸਿੰਘ ਸਿੱਧੂ ਤੋਂ ਬੈਟਰ ਕੋਈ ਨਹੀਂ ਹੈ ਉਹਨਾਂ ਦੇ ਕੋਲ। ਇਸ ਇੱਕੋ ਇੱਕ ਪੋਜੀਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ। ਜੇ ਰਿਸ਼ਤੇ ਰਹਿੰਦੇ ਇਹਨਾਂ ਦੇ ਅਕਾਲੀ ਬੀਜੇਪੀ ਦੇ, ਫਿਰ ਬਾਦਲਾਂ ਦੇ ਪ੍ਰੈਸ਼ਰ 'ਚ ਕਿਸੇ ਵੀ ਕੀਮਤ ਤੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਨਹੀਂ ਮਿਲਣੀ। ਅੱਜ ਦੀ ਰੈਲੀ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਨਹੀਂ ਪਹੁੰਚੇ, ਜਿਸ ਤੋਂ ਪਤਾ ਲੱਗ ਗਿਆ ਕਿ ਉਹਨਾਂ ਦਾ ਅੰਦਰੋਂ ਖਾਤੇ ਅਰੁਣ ਜੇਤਲੀ ਨਾਲ ਵੀ ਵਿਰੋਧ ਚੱਲ ਰਿਹਾ, ਕਿਉਂਕਿ ਉਹਨਾਂ ਦੀ ਟਿਕਟ ਕੱਟ ਕੇ ਅਰੁਣ ਜੇਤਲੀ ਨੂੰ ਟਿਕਟ ਦਿੱਤੀ ਗਈ ਸੀ। ਜੀ ਬਿਲਕੁਲ ਇਸੇ ਤਰ੍ਹਾਂ ਹੋਇਆ ਸੀਗਾ। ਤੇ ਅੱਗੇ ਉਹਨੇ ਜੀ ਆਮ ਆਦਮੀ ਪਾਰਟੀ ਵੱਲ, ਆਮ ਆਦਮੀ ਪਾਰਟੀ ਆ, ਉਹਨਾਂ ਦੇ ਜਿਹੜੀਆਂ ਇਲੈਕਸ਼ਨਾਂ ਜਿੱਤੀਆਂ, ਉਹਨਾਂ ਦੇ ਵਿੱਚ ਉਹਨਾਂ ਨੇ ਇਸ਼ਤਿਹਾਰਾਂ ਤੇ ਕਾਫੀ ਪੈਸਾ ਜਿਹੜਾ ਖਰਚ ਕੀਤਾ, ਤੇ ਹੁਣ ਉਹ ਡੋਨੇਸ਼ਨ ਮੰਗ ਰਹੇ ਆ। ਦੇਖੋ, ਜਿਹੜਾ ਇਲੈਕਸ਼ਨ 'ਚ ਪੈਸਾ ਖਰਚ ਹੋਇਆ ਉਹ ਤਾਂ ਵਾਜਬ ਹੈ, ਉਹ ਤਾਂ ਚਲੋ ਹੁਣ ਇਲੈਕਸ਼ਨ ਲੜਨੀ ਹੈ ਤੇ ਪੈਸੇ ਤੁਹਾਡੇ ਮੁਕਾਬਲੇ 'ਚ ਕਾਂਗਰਸ ਵਰਗੀ ਪਾਰਟੀ ਹੈ, ਤੁਹਾਡੇ ਮੁਕਾਬਲੇ 'ਚ ਭਾਰਤੀ ਜਨਤਾ ਪਾਰਟੀ, ਜਿਨ੍ਹਾਂ ਨੂੰ ਫੰਡ ਦੀ ਕੋਈ ਕਮੀ ਨਹੀਂ ਹੈ, ਕਾਰਪੋਰੇਟ ਅਦਾਰੇ ਉਹਨਾਂ ਦੇ ਪਿੱਛੇ ਹੈ, ਤੇ ਤੁਸੀਂ ਲੋਕਾਂ ਦੇ ਪੈਸੇ ਨਾਲ ਚੋਣ ਲੜੀ, ਜਿੱਤੀ। 17 ਦੇ ਵਿੱਚੋਂ 67 ਸੀਟਾਂ ਜਿੱਤੀਆਂ। ਇੱਕ ਚਮਤਕਾਰ ਦਿੱਲੀ ਦੇ ਵਿੱਚ ਵਾਪਰਿਆ। ਉਹ ਖਰਚੇ ਜਾਇਜ਼ ਹੈ। ਤੁਸੀਂ ਆਪਣੇ ਹਲਕੇ 'ਚ ਜਾਣਾ ਹੈ, ਤੇ ਨਾਲੇ ਬੀਜੇਪੀ ਤੇ ਕਾਂਗਰਸ ਦੇ ਮੁਕਾਬਲੇ ਖਰਚਾ ਨਹੀਂ ਕੀਤਾ ਉਦੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ। ਉਹ ਲੋਕਾਂ ਦੇ ਪੈਸੇ ਤੇ ਲੋਕਾਂ ਦੇ ਉਮੀਦਵਾਰ ਬਣ ਕੇ ਉਹ ਵਿਚਰੇ, ਤੇ ਉਹ ਖਰਚਾ ਤੁਸੀਂ ਕਹਿ ਲਓ ਵੀ ਜਾਇਜ਼ ਵੀ ਸੀ, ਵਾਜਬ ਵੀ ਸੀ, ਤੇ ਉਹ ਖਰਚਾ ਵਿੱਤ ਤੋਂ ਬਾਹਰ ਵੀ ਨਹੀਂ ਸੀ। ਪਰ ਜਿਹੜਾ ਨਵਾਂ ਮਸਲਾ ਉਹ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੀ ਸਰਕਾਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਆਪਣੇ ਕੰਮਾਂ ਨੂੰ ਪ੍ਰਚਾਰਿਤ ਕਰਨ ਵਾਸਤੇ ਜਾਂ ਪ੍ਰਸਾਰਿਤ ਕਰਨ ਵਾਸਤੇ ਜਾਂ ਲੋਕਾਂ ਨੂੰ ਦੱਸਣ ਵਾਸਤੇ 526 ਕਰੋੜ ਰੁਪਏ ਦਾ ਬਜਟ ਬਣਾ ਲਿਆ ਉਹਨਾਂ ਨੇ, ਵੀ 526 ਕਰੋੜ ਰੁਪਏ ਟੈਲੀਵਿਜ਼ਨ ਰਾਹੀਂ, ਅਖਬਾਰਾਂ ਰਾਹੀਂ, ਰੇਡੀਓ ਰਾਹੀਂ ਇਸ਼ਤਿਹਾਰਬਾਜ਼ੀ ਤੇ ਲਾਵਾਂਗੇ। ਹੁਣ ਦਿੱਲੀ ਛੋਟਾ ਜਿਹਾ ਸਟੇਟ ਹੈ, ਪੂਰਨ ਦਰਜਾ ਵੀ ਨਹੀਂ ਹੈ, 7 ਲੋਕ ਸਭਾ ਦੇ ਹਲਕੇ ਹੈ, 70 ਵਿਧਾਨ ਸਭਾ ਦੇ ਹਲਕੇ ਹੈ। ਉੱਥੇ 526 ਕਰੋੜ ਰੁਪਏ ਦਾ ਸਰਕਾਰ ਬਜਟ ਬਣਾਵੇ ਆਪਣੇ ਕੰਮਾਂ ਨੂੰ ਲੋਕਾਂ ਲਈ ਦੱਸਣ ਵਾਸਤੇ। ਉਹ ਪਾਰਟੀ ਜਿਹੜੀ ਆਪਣੇ ਆਪ ਨੂੰ ਆਮ ਆਦਮੀ ਦੀ ਪਾਰਟੀ ਕਹਿੰਦੀ ਹੈ, ਉਹ 526 ਕਰੋੜ ਰੁਪਏ ਕਿੱਥੋਂ ਆਉਣਾ? ਉਹ ਲੋਕਾਂ ਦੇ ਜੇਬ ਦੇ ਵਿੱਚ ਕਿਸੇ ਰੂਪ 'ਚ ਨਿਕਲਣਾ। ਠੀਕ ਹੈ ਜੀ। ਤੇ ਅਸੀਂ ਇਸ ਗੱਲ ਨਾਲ ਕਿਸੇ ਵੀ ਕੀਮਤ ਤੇ ਸਹਿਮਤ ਨਹੀਂ ਹੋ ਸਕਦੇ ਵੀ ਉਹ 526 ਕਰੋੜ ਰੁਪਏ ਇਸ਼ਤਿਹਾਰਬਾਜ਼ੀ ਤੇ ਖਰਚ ਕਰਨ ਸਰਕਾਰੀ ਕੰਮਾਂ ਦੀ ਤਾਰੀਫ ਕਰਨ ਵਾਸਤੇ। ਉਹਦੀ ਵੀ ਅਸੀਂ ਅੱਗੇ ਵੀ ਕਹਿ ਚੁੱਕਿਆ, ਅਸੀਂ ਸਮਝਦੇ ਹਾਂ ਕਿ ਸੱਚ ਨੂੰ ਇਸ਼ਤਿਹਾਰ ਦੀ ਜ਼ਰੂਰਤ ਨਹੀਂ ਹੁੰਦੀ। ਅੱਜ ਤੁਹਾਡੇ ਕੈਨੇਡਾ, ਅਮਰੀਕਾ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਵੱਖਰੇ ਵੱਖਰੇ ਗਰੁੱਪਾਂ 'ਚ ਗਈ ਹੈ ਦੱਸਣ ਲਈ ਅਸੀਂ ਪੰਜਾਬ 'ਚ ਕੀ ਕੀਤਾ। ਮੈਂ ਉਹਦੇ ਲਈ ਵੀ ਕਹਿਣਾ ਕਿ ਜੇ ਉਹਨਾਂ ਨੇ ਕੁਝ ਕੀਤਾ ਹੋਵੇ ਤਾਂ ਉਹਨਾਂ ਨੂੰ ਏਦਾਂ ਢੋਲ ਪਿੱਟਣ ਦੀ ਜ਼ਰੂਰਤ ਨਹੀਂ। ਜੇ ਅਰਵਿੰਦ ਕੇਜਰੀਵਾਲ ਵੀ ਦਿੱਲੀ ਦੀ ਜਨਤਾ ਨੂੰ ਆਪਣੀ ਸਰਕਾਰ ਰਾਹੀਂ ਬਿਹਤਰ ਸਹੂਲਤਾਂ ਦੇਣਗੇ ਤੇ ਉਹਨਾਂ ਨੂੰ ਕਿਸੇ ਵੀ ਐਡਵਰਟਾਈਜ਼ਮੈਂਟ ਦੀ ਜ਼ਰੂਰਤ ਨਹੀਂ ਹੈ। ਲੋਕਾਂ ਨੂੰ ਪਤਾ ਉਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਤੇ ਲੋਕਾਂ ਨੇ ਅੱਖਾਂ ਦੇ ਤਾਰੇ ਬਣਾ ਕੇ ਰੱਖਣਾ ਅਰਵਿੰਦ ਕੇਜਰੀਵਾਲ ਨੂੰ। ਜੇ ਉਹ 526 ਕਰੋੜ ਲਾ ਰਹੇ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਆਪਣੇ ਆਪ ਤੇ ਯਕੀਨ ਨਹੀਂ ਹੈ। ਦੂਜੀ ਗੱਲ, ਲੋਕਾਂ ਦਾ ਪੈਸਾ
ਫਜ਼ੂਲ ਖਰਚੀ ਇੱਕ ਕਿਸਮ ਦੀ ਕਰ ਰਿਹਾ। ਬਾਕੀ ਪਾਰਟੀਆਂ ਵਾਲਾ ਹੀ ਹਾਲ ਇਸ ਮਸਲੇ ਤੇ ਆਮ ਆਦਮੀ ਪਾਰਟੀ ਦਾ ਹੈ। ਅਗਲੀ ਗੱਲ ਹੈ ਵੀ ਤੁਸੀਂ 526 ਕਰੋੜ ਖਰਚ ਰਹੇ ਹੋ, ਦੂਜੇ ਪਾਸੇ ਲੋਕਾਂ ਨੂੰ ਕਹਿ ਰਹੇ ਸਾਡੇ ਕੋਲ ਫੰਡ ਹੈ ਨਹੀਂ, ਤੁਸੀਂ ਡੋਨੇਟ ਕਰੋ। ਮੈਨੂੰ ਇਹ ਪਤਾ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਪਾਰਟੀਆਂ ਹੁੰਦੀਆਂ ਉਹ ਫੰਡਿੰਗ ਤੋਂ ਬਿਨਾਂ ਨਹੀਂ ਚੱਲ ਸਕਦੀਆਂ। ਲੋਕਾਂ ਦੀ ਜਿਹੜੀ ਮਾਸ ਕਲੈਕਸ਼ਨ ਬੜੀ ਇੰਪਾਰਟੈਂਟ ਹੈ ਕਿਸੇ ਇਸ ਤਰ੍ਹਾਂ ਦੀ ਪਾਰਟੀ ਵਾਸਤੇ। ਅੱਛਾ, ਲੋਕ ਪੈਸੇ ਦਿੰਦੇ ਵੀ ਹੈ, ਪਰ ਜੇ ਲੋਕਾਂ ਦੇ ਪੈਸੇ ਫਜ਼ੂਲ ਖਰਚਣੇ ਇਸ਼ਤਿਹਾਰਬਾਜ਼ੀ ਦੇ ਉੱਤੇ ਤਾਂ ਲੋਕ ਮੂੰਹ ਮੋੜ ਲੈਂਦੇ ਆ। ਇਸ ਕਰਕੇ ਵੀ ਫੰਡ ਦੀ ਕਮੀ ਉਹਨਾਂ ਕੋਲ। ਦੂਜੀ ਗੱਲ, ਕਿਉਂਕਿ ਕਾਰਪੋਰੇਟ ਘਰਾਣੇ ਬੀਜੇਪੀ ਨੂੰ ਫੰਡਿੰਗ ਕਰਦੇ ਆ, ਕਾਂਗਰਸ ਨੂੰ ਕਰਦੇ। ਕਾਂਗਰਸ ਦੀ ਵੀ ਹਾਲਤ ਬੁਰੀ ਅੱਜ ਕੱਲ੍ਹ, ਕਿਉਂਕਿ ਕਾਂਗਰਸ ਹਕੂਮਤ ਗਵਾ ਬੈਠੀ ਹੈ ਤੇ ਓਪੋਜੀਸ਼ਨ ਦਾ ਰੁਤਬਾ ਵੀ ਨਹੀਂ ਹੈ, ਉਹਨਾਂ ਕੋਲ 44 ਸੀਟਾਂ ਰਹਿ ਗਈਆਂ। ਇਸ ਕਰਕੇ ਫੰਡਿੰਗ ਦੀ ਕਮੀ ਉਹਨਾਂ ਕੋਲ ਵੀ ਹੈ। ਮੋਤੀ ਲਾਲ ਵੋਰਾ ਨੇ ਵੀ ਕਿਹਾ ਪਿਛਲੇ ਦਿਨਾਂ ਦੇ ਵਿੱਚ 250 ਰੁਪਏ ਹਰ ਵਰਕਰ ਤੋਂ ਅਸੀਂ ਲਵਾਂਗੇ ਸਾਲ ਦਾ। ਤੇ ਆਮ ਆਦਮੀ ਪਾਰਟੀ ਤੇ ਟਿਕੀ ਹੋਈ ਲੋਕਾਂ ਦੇ ਸਿਰ ਤੇ ਹੈ ਤੇ ਲੋਕ 1-1 ਰੁਪਈਆ 10-10 ਰੁਪਈਆ ਕਰਕੇ ਦੇਣਗੇ ਆਮ ਆਦਮੀ ਪਾਰਟੀ ਨੂੰ, ਹਾਲੇ ਤੱਕ ਦਿੰਦੇ ਵੀ ਆਏ ਆ। ਕਾਰਪੋਰੇਟ ਘਰਾਣੇ ਨੂੰ ਪੈਸਾ ਉਹਨਾਂ ਨੂੰ ਕੋਈ ਨਹੀਂ ਦੇਣਾ। ਸੋ ਇਸ ਕਰਕੇ ਲੋਕਾਂ ਤੋਂ ਫੰਡ ਲੈਣੇ ਵਾਜਬ ਹੈ, ਕੋਈ ਮਾੜੀ ਗੱਲ ਨਹੀਂ। ਪਰ ਲੋਕਾਂ ਦੇ ਲਏ ਹੋਏ ਫੰਡ 526 ਕਰੋੜ ਰੁਪਏ ਦੇ ਰੂਪ ਦੇ ਵਿੱਚ ਤੁਸੀਂ ਇਸ਼ਤਿਹਾਰਬਾਜ਼ੀ ਤੇ ਖਰਚੋ ਇਹ ਦੱਸਣ ਲਈ ਵੀ ਦਿੱਲੀ ਦੀ ਸਰਕਾਰ ਕਰ ਕੀ ਰਹੀ ਹੈ, ਇਹ ਲਾਜ਼ਮੀ ਤੌਰ ਦੇ ਉੱਤੇ ਦੋਹਰੀ ਤਰ੍ਹਾਂ ਦੀ ਗੱਲ ਹੈ ਤੇ ਇਸ ਗੱਲ ਦੇ ਨਾਲ ਕਿਸੇ ਵੀ ਕੀਮਤ ਦੇ ਉੱਤੇ ਸਹਿਮਤੀ ਪ੍ਰਗਟ ਨਹੀਂ ਕੀਤੀ ਜਾ ਸਕਦੀ। ਜੀ ਤੇ ਅੱਗੇ ਚੱਲਦੇ ਜੀ, ਭਾਜਪਾ ਸਰਕਾਰ ਵੱਲ ਉਹਨਾਂ ਨੇ ਇੱਕ ਜੁਮਲਾ ਛੱਡਿਆ ਸੀ ਕਿ ਅੱਛੇ ਦਿਨ ਆने ਵਾਲੇ ਹੈ, ਪਰ ਅਮਿਤ ਸ਼ਾਹ ਕਹਿੰਦੇ ਕਿ ਇਸ ਨੂੰ 25 ਸਾਲ ਲੱਗਣਗੇ। ਸਾਡੇ ਸਰੋਤੇ ਯਾਦ ਕਰਨ, ਜਦੋਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਸੀ, ਮੋਦੀ ਸਾਹਿਬ ਨੇ ਇੱਕ ਥਾਂ ਨਹੀਂ, ਦੋ ਥਾਂ ਨਹੀਂ, ਸੈਂਕੜੇ ਰੈਲੀਆਂ 'ਚ ਇੱਕ ਗੱਲ ਬਾਰ-ਬਾਰ ਦੁਹਰਾਈ। ਟੈਲੀਵਿਜ਼ਨ ਦੀਆਂ ਕਲਿੱਪਿੰਗਸ ਪਈਆਂ, ਤੁਸੀਂ ਦੇਖ ਸਕਦੇ ਹੋ। ਤੁਸੀਂ ਗੂਗਲ ਤੇ ਜਾਓ, ਉਹਨਾਂ ਦਿਨਾਂ ਦੇ ਜਿਹੜੇ ਇਲੈਕਸ਼ਨ ਦੇ ਜਿਹੜੇ ਭਾਸ਼ਣ ਆ ਮੋਦੀ ਸਾਹਿਬ ਦੇ, ਉਹ ਕਲਿੱਕ ਕਰੋ, ਤੁਹਾਨੂੰ ਉਹ ਦਿਸ ਪਏਗਾ। ਕਿਉਂਕਿ ਇਹਦੇ 'ਚ ਕੋਈ ਹੁਣ ਨਵਾਂ ਜਿਹੜਾ ਸਾਡਾ ਜਿਹੜਾ ਵਿਕਸਿਤ ਹੋ ਚੁੱਕਾ ਟੈਕਨੀਕ ਦਾ ਜਿਹੜਾ ਸਾਰਾ ਸੰਸਾਰ ਹੈ, ਉਹਦੇ 'ਚ ਹਰ ਚੀਜ਼ ਜਿਹੜੀ ਹੈ ਯਥਾਰਥ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਹੁੰਦੀ ਹੈ। ਮੋਦੀ ਸਾਹਿਬ ਨੇ ਕਿਹਾ ਵੀ ਤੁਸੀਂ ਕਾਂਗਰਸ ਨੂੰ 60 ਸਾਲ ਦਿੱਤੇ, ਸਾਨੂੰ 60 ਮਹੀਨੇ ਦੇ ਕੇ ਦਿਖਾਓ, ਅਸੀਂ ਦੇਸ਼ ਨੂੰ ਬਦਲ ਕੇ ਰੱਖ ਦਾਂਗੇ। ਇਹ ਤਾਂ ਚੋਣਾਂ ਦੇ ਦਿਨਾਂ ਦੌਰਾਨ ਕਿਹਾ, ਜਾਣੀ 5 ਸਾਲਾਂ ਦਾ ਇੱਕ ਉਹਨਾਂ ਨੇ ਪੂਰੇ ਦਾ ਪੂਰਾ ਇੱਕ ਨਕਸ਼ਾ ਪੇਸ਼ ਕਰ ਦਿੱਤਾ ਇਸ ਗੱਲ 'ਚ ਵੀ ਕਾਂਗਰਸ ਨੂੰ ਤੁਸੀਂ 60 ਸਾਲ ਤੇ ਸਾਨੂੰ 60 ਮਹੀਨੇ ਦੇ ਦਿਓ। 12×5 60, 12 ਮਹੀਨੇ ਹੁੰਦੇ ਇੱਕ ਸਾਲ ਦੇ ਵਿੱਚ, ਜਾਣੀ 60 ਮਹੀਨੇ 5 ਸਾਲ ਹੋ ਗਏ। 6 ਚੋਣਾਂ ਜਿੱਤਣ ਤੋਂ ਬਾਅਦ ਉਹਨਾਂ ਨੇ ਕੈਨੇਡਾ ਤੋਂ ਲੈ ਕੇ ਅਮਰੀਕਾ ਤੇ ਹਰ ਥਾਂ ਜਾ ਕੇ ਇੱਕ ਗੱਲ ਕਹੀ ਬਾਰ-ਬਾਰ, ਦੇਸ਼ ਬਦਲ ਗਿਆ। ਹੁਣ ਦੇਸ਼ ਨੂੰ ਸਕੈਮ ਇੰਡੀਆ ਨਹੀਂ ਹਿੰਦੁਸਤਾਨ ਨੂੰ ਜਾਣੋਗੇ, ਤੁਸੀਂ ਸਕਿੱਲ ਇੰਡੀਆ ਦੇ ਤੌਰ ਤੇ ਜਾਣੋਗੇ। ਫਿਰ ਉਹ ਕਹਿੰਦੇ ਆ ਕਿ ਅੱਗੇ ਲੋਕ ਭਾਰਤ ਵਿੱਚ ਜਨਮ ਲੈ ਕੇ ਆਪਣੇ ਆਪ ਨੂੰ ਸ਼ਰਮਨਾਕ ਮਹਿਸੂਸ ਕਰਦੇ ਸੀ, ਨਮੋਸ਼ੀ ਮਹਿਸੂਸ ਹੁੰਦੀ ਸੀ। ਹੁਣ ਅਸੀਂ ਆ ਗਏ ਹਾਂ, ਲੋਕ ਗੌਰਵ ਮਹਿਸੂਸ ਕਰਨਗੇ ਕਿ ਅਸੀਂ ਹਿੰਦੁਸਤਾਨ 'ਚ ਜਨਮ ਲਿਆ। ਇਹ ਦਾਅਵੇ ਮੋਦੀ ਸਾਹਿਬ ਦੇ ਹੈ ਤੇ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਪ੍ਰੈਜ਼ੀਡੈਂਟ ਅਮਿਤ ਸ਼ਾਹ, ਪਹਿਲਾਂ ਵੀ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਬਿਆਨ ਦਿੱਤਾ ਜਿਹਦੇ ਕਰਕੇ ਉਹਨਾਂ ਦੀ ਨੁਕਤਾਚੀਨੀ ਹੋਈ। ਪਹਿਲਾਂ ਉਹਨਾਂ ਨੇ ਇੱਦਾਂ ਦੀ ਗੱਲ ਕਹੀ ਸੀ ਕਿ ਤੁਸੀਂ 330 MP ਦਿਓ ਸਾਨੂੰ, ਰਾਮ ਮੰਦਿਰ ਬਣਿਆ ਲਓ। ਬਾਅਦ ਵਿੱਚ ਆਪਣੀ ਗੱਲ ਤੋਂ ਮੁੱਕਰੇ, ਹੁਣ ਵੀ ਇਸ ਤੋਂ ਮੁੱਕਰਨਗੇ ਉਹ। ਹੁਣ ਉਹ ਕਹਿੰਦੇ ਆ ਜੀ ਦੇਖੋ 5 ਸਾਲ ਕੀ ਹੁੰਦੇ ਆ ਜੀ, 5 ਸਾਲ ਨਹੀਂ ਹੁੰਦੇ, ਸਾਨੂੰ ਤਾਂ 25 ਸਾਲ ਦਿਓ। ਹੁਣ ਨਾ 25 ਸਾਲ ਮਿਲਣ, ਇਹ ਤਾਂ ਪਤਾ ਨਹੀਂ, ਕਹਿ ਲਓ ਵੀ ਕਾਂਗਰਸ ਪਾਰਟੀ ਦੀ ਜਾਂ ਬਾਕੀ ਵਿਰੋਧੀ ਪਾਰਟੀਆਂ ਦੀ ਮਹਾਨ ਨਲਾਇਕੀ ਹੈ ਕਿ ਭਾਰਤੀ ਜਨਤਾ ਪਾਰਟੀ ਇਕੱਲੇ ਤੌਰ ਤੇ ਅੱਜ ਹਿੰਦੁਸਤਾਨ ਦਾ ਰਾਜ ਭਾਗ ਸਾਂਭ ਕੇ ਬੈਠੀ ਹੈ। ਨਹੀਂ ਤਾਂ ਭਾਰਤੀ ਜਨਤਾ ਪਾਰਟੀ ਦੀ ਕੱਟੜ ਕਿਸਮ ਦੀ ਹਿੰਦੂਤਵ ਦੀ ਰਾਜਨੀਤੀ ਵਾਸਤੇ ਭਾਰਤ ਵਰਗੇ ਮੁਲਕ 'ਚ ਕੋਈ ਥਾਂ ਨਹੀਂ ਹੈ। ਸਿਰਫ 31% ਵੋਟਾਂ ਲੈ ਕੇ ਦੇਸ਼ ਤੇ ਰਾਜ ਕਰ ਰਹੀ ਹੈ। ਇਹ ਜਿਹੜੀ ਓਪੋਜੀਸ਼ਨ ਦੀਆਂ ਪਾਰਟੀਆਂ, ਖਾਸ ਤੌਰ ਤੇ ਖੇਤਰੀ ਪਾਰਟੀਆਂ, ਉਹਨਾਂ ਦੀ ਬਹੁਤ ਵੱਡੀ ਜਿਹੜੀ ਕਮਜ਼ੋਰੀ ਰਹੀ ਹੈ ਕਿ ਉਹ ਇੱਕ ਤਾਲਮੇਲ ਨਹੀਂ ਬਿਠਾ ਸਕੇ। ਤੁਸੀਂ ਅੰਦਾਜ਼ਾ ਕਰੋ ਵੀ 69% ਲੋਕ ਹਿੰਦੁਸਤਾਨ ਦੇ ਨਹੀਂ ਚਾਹੁੰਦੇ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੋਣ ਜਾਂ ਬੀਜੇਪੀ ਹਿੰਦੁਸਤਾਨ ਨੂੰ ਚਲਾਵੇ। 31% ਦੇ ਸਿਰ ਤੇ ਇਹ ਸਾਡੀ ਚੋਣ ਪ੍ਰਣਾਲੀ ਦਾ ਸਭ ਤੋਂ ਵੱਡਾ ਨੁਕਸ ਹੈ। 31% ਦੇ ਸਿਰ ਤੇ ਦੇਸ਼ ਤੇ ਹਕੂਮਤ ਕਰਨ ਵਾਲੇ ਲੋਕ ਜਿਹੜੇ ਪਹਿਲਾਂ ਕਹਿੰਦੇ ਸੀ 5 ਸਾਲਾਂ ਦੇ ਵਿੱਚ ਨਹੀਂ, ਅਸੀਂ ਤਾਂ 1 ਸਾਲ 'ਚ ਸਾਰਾ ਕੁਝ ਬਦਲ ਦਿਆਂਗੇ, ਤੇ ਮੋਦੀ ਸਾਹਿਬ 60 ਮਹੀਨੇ ਮੰਗਦੇ ਸੀ, ਤੇ ਅਮਿਤ ਸ਼ਾਹ ਜਿਹੜੇ ਆ ਉਹ 25 ਸਾਲ ਮੰਗਦੇ ਆ। ਸੋ ਇਹਦੇ ਤੋਂ ਸੱਚ ਪਤਾ ਲੱਗ ਜਾਂਦਾ। ਤੇ ਦੂਜੀ ਗੱਲ ਇਹ ਤਾਂ ਵਾਪਰ ਗਿਆ ਇੱਕ ਵਰਤਾਰਾ ਕਿ ਅੱਜ ਸਰਕਾਰ ਉਹਨਾਂ ਦੀ ਹੈ। ਭਵਿੱਖ ਦੇ ਵਿੱਚ ਜੋ ਕੁਝ ਹਾਲ ਇਸ ਵੇਲੇ ਮੁਲਕ ਦਾ ਕਰ ਰਹੇ ਆ, ਇਹ ਭਵਿੱਖ 'ਚ ਕਿਸੇ ਵੀ ਕੀਮਤ ਤੇ ਭਾਰਤੀ ਜਨਤਾ ਪਾਰਟੀ ਦੀ ਦੁਬਾਰਾ ਸਰਕਾਰ ਬਣਨ ਦੀ ਕੋਈ ਸੰਭਾਵਨਾ ਨਹੀਂ। ਉਹ 25 ਸਾਲ ਮੰਗਣ, ਭਾਵੇਂ 2 ਸਾਲ ਹੋਰ ਮੰਗਣ, ਲੋਕਾਂ ਨੇ ਉਹ ਮੌਕਾ ਹੁਣ ਮੁੜ ਕੇ ਨਹੀਂ ਦੇਣਾ ਜੀ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਵਿਰੋਧੀ ਪਾਰਟੀਆਂ ਦੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਮੁੱਦਾ ਉਠਾਵਾਂਗੇ ਪਰ ਸੁਸ਼ਮਾ ਸਵਰਾਜ ਦਾ ਅਸੀਂ ਨਾਂ ਹੈ ਜਿਹੜਾ ਪਾਰਲੀਮੈਂਟ ਵਿੱਚ ਨਹੀਂ ਲਵਾਂਗੇ। ਕੀ ਕਾਰਨ ਹੈ ਕਿ ਉਸ ਦਾ ਨਾਂ ਨਹੀਂ ਲੈਣਗੇ?
देखो कांग्रेस पार्टी तो लेगी, कांग्रेस पार्टी तो पूरे एक्शन मोड च है इस वेले, पर जिहड़ियां बाकी ओपोजिशन दी पार्टियां खब्बियां पार्टियां भी स्टैंड लैणगियां, पर जिहड़ियां समाजवादी पार्टी है, तृणमूल कांग्रेस है, ये लोग जिहड़े है इन्हां ने एक फोन के उत्ते अपनी तालमेल जिहा कीता है, ये दोस्ती निभाना चाहुंदे हैं। मेरा मनना यह है कि राजनीति दे विच कोई दोस्ती दुश्मनी नहीं हुंदी, राजनीति दे तुसीं मुद्दिआं ते गल करनी है। दूजी गल ये किवें पॉसीबल है कि असीं मुद्दा उठावांगे, तुसीं ललित मोदी का इशू छेड़ोगे पार्लीमेंट दे विच ते सुषमा स्वराज का नाम क्यों नहीं आऊगा? ललित मोदी का ना ही सुषमा स्वराज के नाम नाल जुड़न तो बाद जिहड़ा साडे सामने आया भी 700 करोड़ की मनी लैंडरिंग का मामला या बाकी मामले है। देखो ये भारतीय राजनीति का दुखांत है भी असीं वख-वख पार्टियां दे विच हुंदे होए दुहाई भी दिंदे आ भी असीं सिद्धांतक तौर ते बड़े स्पष्टवादी हैगे, पर सिद्धांत इन्ने कमजोर नहीं हुंदे कि तुसीं पार्लीमेंट दे विच इक्को मुद्दे दे उत्ते वसुंधरा राजे दी जिहड़ी है खिच्चू करो ते सुषमा स्वराज नूं तुसीं छड्ड दो क्योंकि उन्हां नाल चंगी बनदी है, क्योंकि सुषमा स्वराज दी बाकी जिहड़ियां खास तौर ते कांग्रेस वर्गी जिहड़ी पार्टी ਉਹਦੇ ਵਿੱਚ ਵੀ ਜਿਹੜੇ ਲੀडर ਉਹਨਾਂ ਨਾਲ ਵੀ ਚੰਗੇ ਰਿਸ਼ਤੇ ਹੈ, ਰਿਸ਼ਤੇ ਤਾਂ ਹੁੰਦੇ ਆ। ਰਿਸ਼ਤੇ ਤਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਫੋਟੋ ਮੈਂ ਦੇਖੀ, ਨਜੀਬ ਜੰਗ ਤੇ ਅਰਵਿੰਦ ਕੇਜਰੀਵਾਲ ਤੇ ਸ਼ੀਲਾ ਦੀਕਸ਼ਿਤ ਤਿੰਨੇ ਬੈਠੇ ਆ ਇੱਕ ਇਫਤਾਰ ਪਾਰਟੀ ਦੇ ਵਿੱਚ, ਇੱਕੋ ਟੇਬਲ ਦੇ ਉੱਤੇ ਬੜੇ ਖੁਸ਼ਮੂਰ ਚ ਹੈ। ਇਹ ਰਿਸ਼ਤੇ ਨਿਭਾਉਣੇ ਪੈਂਦੇ ਆ, ਪਰ ਜਦੋਂ ਮੁੱਦਿਆਂ ਦਾ ਮਾਮਲਾ ਆਉਂਦਾ ਤੇ ਅਰਵਿੰਦ ਕੇਜਰੀਵਾਲ ਤੇ ਨਜੀਬ ਜੰਗ ਦੇ ਵਿੱਚ ਉਹ ਜੰਗ ਇਸ ਵੇਲੇ ਚੱਲ ਰਹੀ ਹੈ ਵੀ ਦਿੱਲੀ ਦੀ ਸਰਕਾਰ ਜਿਹੜੀ ਉਹਦੇ ਵਾਸਤੇ ਬੜੀ ਮੁਸ਼ਕਿਲ ਹੋਈ ਤੇ ਅਸੀਂ ਚੱਲੀਏ ਕਿੱਦਾਂ। ਸੋ ਮੈਂ ਸਮਝਦਾ ਕਿ ਗਲਤ ਕਿਸਮ ਦਾ ਸਟੈਂਡ ਹੈ, ਇੱਦਾਂ ਦੇ ਗਲਤ ਸਟੈਂਡਸ ਕਰਕੇ ਹੀ ਇਹ ਜਿਹੜੀਆਂ ਪਾਰਟੀਆਂ ਇਹਨਾਂ ਦੀ ਹਾਲਤ ਬੁਰੀ ਤੋਂ ਬੁਰੀ ਭਾਰਤ ਦੇ ਵਿੱਚ ਹੋ ਰਹੀ ਹੈ ਜੀ। ਜੀ ਤੇ ਅਖੀਰ ਵਿੱਚ ਮੇਰਾ ਸਵਾਲ ਹੋਊਗਾ, ਜਿਹੜੀ ਕ੍ਰਿਕਟ ਦੇ ਵਿੱਚ ਸੱਟੇਬਾਜ਼ੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਦੇਖੋ ਮੈਂ ਸਮਝਦਾ, ਦੇਖੋ ਖਬਰ ਦਾ ਤੁਹਾਨੂੰ ਪਤਾ ਸੀ, ਖਬਰਾਂ ਦੇ ਵਿੱਚ ਸਾਂਝੀ ਕਰ ਲਈ ਵੀ ਰਾਜਸਥਾਨ ਰਾਇਲਸ ਤੇ ਸੁਪਰ ਕਿੰਗਸ ਜਿਹੜੀ ਹੈ ਉਹਦੇ ਤੇ 2 ਸਾਲ ਦੀ ਪਾਬੰਦੀ ਹੈ। ਵਿਅਪਨ ਤੇ ਜਿਹੜਾ ਰਾਜਸਥਾਨ ਰਾਇਲ ਦਾ ਸਹਿ ਮਾਲਕ ਹੈ ਰਾਜ ਕੁੰਦਰਾ ਸ਼ਿਲਪਾ ਸ਼ੈਟੀ ਦਾ ਹਸਬੈਂਡ ਹੈ ਜਿਹੜਾ, ਉਹਦੇ ਤੇ ਉਮਰ ਭਰ ਵਾਸਤੇ ਪਾਬੰਦੀ ਹੈ। ਇਹ ਤਾਂ ਖਬਰ ਹੈ, ਪਰ ਜਿਹੜੀ ਸੱਟੇਬਾਜ਼ੀ ਦਾ ਇਸ਼ੂ ਹੈ ਤੇ ਮੇਰੀ ਆਪਣੀ ਸਮਝ ਇਹ ਹੈ ਕਿ ਤੁਹਾਨੂੰ ਹਾਕੀ 'ਚ ਸੱਟੇਬਾਜ਼ੀ ਨਹੀਂ ਦਿਖਾਈ ਦੇਗੀ, ਤੁਹਾਨੂੰ ਫੁੱਟਬਾਲ 'ਚ ਸੱਟੇਬਾਜ਼ੀ ਦਿਖਾਈ ਦੇਗੀ, ਬਾਕੀ ਕਿਸੇ ਖੇਡ 'ਚ ਕੋਈ ਸੱਟੇਬਾਜ਼ੀ ਨਹੀਂ। ਕ੍ਰਿਕਟ 'ਚ ਕਿਉਂ ਹੈ? ਕਿਉਂਕਿ ਕ੍ਰਿਕਟ ਮਾਰਕੀਟ ਦੀ ਗੇਮ ਹੈ। ਜਿਸ ਵੀ ਚੀਜ਼ ਦੇ ਵਿੱਚ ਮਾਰਕੀਟ ਆ ਜਾਂਦੀ ਹੈ ਤੇ ਉੱਥੇ ਆਖਰੀ ਤੌਰ ਤੇ ਕਰਪਸ਼ਨ ਨਾਲ ਪੈਦਾ ਹੁੰਦੀ ਹੈ। ਵੈਸੇ ਤਾਂ ਕਰਪਸ਼ਨ ਨੂੰ ਅੱਜ ਕੱਲ੍ਹ ਦੇਖੋ ਬੜੀ ਕਮਾਲ ਦੀ ਗੱਲ ਹੈ ਕਿ ਪੰਜਾਬੀ 'ਚ ਆਪਾਂ ਦਲਾਲ ਲਫ਼ਜ਼ ਜਿਹੜਾ ਹੈ ਨਾ ਜੀ ਉਹਨੂੰ ਮਾੜਾ ਸਮਝਦੇ ਆ। ਦਲਾਲ ਲਫ਼ਜ਼ ਜਿਹੜਾ ਹੈ ਨਾ, ਜਿਹੜਾ ਦਲਾਲੀ ਕਰਦਾ ਹੋਵੇ ਉਹਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਤੇ ਅੰਗਰੇਜ਼ੀ 'ਚ ਉਹਨੂੰ ਬੜਾ ਸਤਿਕਾਰ ਦੇ ਦਿੱਤਾ ਜਾਂਦਾ ਜਦੋਂ ਕਮਿਸ਼ਨ ਏਜੰਟ ਉਹਨੂੰ ਕਹਿ ਦਿੰਦੇ। ਅੱਜ ਕੱਲ੍ਹ ਰਿਸ਼ਵਤ ਨੂੰ ਵੀ ਕਮਿਸ਼ਨ ਦਾ ਰੂਪ ਦੇ ਦਿੱਤਾ ਗਿਆ ਤੇ ਉਹਨੂੰ ਇੱਕ ਸਤਿਕਾਰ ਦਿੱਤਾ ਜਾ ਰਿਹਾ। ਵੱਡੀਆਂ ਕੰਪਨੀਆਂ ਜਿਹੜੀਆਂ ਆਉਂਦੀਆਂ, ਇੱਕ ਅਸੀਂ ਲੰਬੀਆਂ ਗੱਲਾਂ, ਵੱਡੀਆਂ ਕੰਪਨੀਆਂ ਜਿਹੜੀਆਂ ਆਉਂਦੀਆਂ ਵੱਖ-ਵੱਖ ਸੈਕਟਰ ਦੇ ਵਿੱਚ ਆ ਕੇ ਪੈਸਾ ਲਾਉਂਦੀਆਂ ਤੇ ਸਰਕਾਰਾਂ ਉਹਨਾਂ ਨੂੰ ਜਗ੍ਹਾ ਵੀ ਦਿੰਦੀਆਂ ਤੇ ਉਹਨਾਂ ਵਾਸਤੇ ਬਾਕੀ ਵੀ ਜਿਹੜਾ ਸਰਕਾਰੀ ਢਾਂਚਾ ਹੁੰਦਾ ਉਹ ਵਿਛਾ ਦਿੰਦੀਆਂ ਤੇ ਉੱਥੇ ਉਹਨਾਂ ਦਾ ਜਿਹੜੇ ਉੱਥੇ ਕਮਿਸ਼ਨ ਬਕਾਇਦਾ ਸਰਕਾਰਾਂ ਦੇ ਵਿੱਚ ਬੈਠੇ ਲੋਕਾਂ ਨੂੰ ਜਾਂਦਾ ਹੈ ਤੇ ਉਹ ਕਮਿਸ਼ਨ ਲੈ ਕੇ ਖੁਸ਼ ਹੈ, ਉਹਨਾਂ ਵਾਸਤੇ ਰਿਸ਼ਵਤ ਨਹੀਂ ਹੈ। ਸੋ ਸਾਡੀ ਅੱਜ ਦੀ ਸੁਸਾਇਟੀ ਦੇ ਵਿੱਚ ਰਿਸ਼ਵਤ ਨੂੰ ਵੀ ਲੀਗਲ ਕਰ ਦਿੱਤਾ ਗਿਆ ਤੇ ਜਿਹੜੀ ਇਹ ਸੱਟੇਬਾਜ਼ੀ ਹੈ, ਇਹ ਜਿਹੜੀ ਕਮਿਸ਼ਨ ਉਹਦੇ ਤੋਂ ਅਗਲੀ ਸਟੇਜ ਹੈ। ਮਤਲਬ ਸਿੱਧੇ ਤੌਰ ਤੇ ਲੋਕਾਂ ਦੇ ਨਾਲ ਧੋਖਾ, ਲੋਕਾਂ ਨੂੰ ਮੂਰਖ ਬਣਾ ਰਹੇ ਹੋ ਤੇ ਇਸ ਕਰਕੇ ਸਾਰਾ ਕੁਝ ਹੈ। ਕਿਉਂਕਿ ਕ੍ਰਿਕਟ ਜਿਹੜੀ ਹੈ ਇਹਨੂੰ ਪੂਰੀ ਤਰ੍ਹਾਂ ਬਿਜ਼ਨਸ ਵਿੱਚ ਤਬਦੀਲ ਕਰ ਦਿੱਤਾ ਗਿਆ, ਵਪਾਰ ਬਣਾ ਦਿੱਤਾ ਗਿਆ। 12-13 ਮੁਲਕਾਂ 'ਚ ਖੇਡੀ ਜਾਂਦੀ ਹੈ ਤੇ ਇਹਨੂੰ ਟੈਲੀਵਿਜ਼ਨ ਰਾਹੀਂ ਇਹਨੂੰ ਇਸ ਤਰ੍ਹਾਂ ਦੀ ਰੋਮਾਂਚਕ ਖੇਡ ਕਰ ਦਿੱਤਾ ਗਿਆ, ਤਮਾਸ਼ਾ ਯਾਨੀ ਇੱਕ ਬਣਾ ਦਿੱਤਾ ਗਿਆ। ਕ੍ਰਿਕਟ ਖੇਡ ਨਹੀਂ ਹੁਣ, ਕ੍ਰਿਕਟ ਤਮਾਸ਼ਾ ਤੇ ਉਹ ਤਮਾਸ਼ਾ ਜਦੋਂ ਹੋ ਜਾਂਦਾ ਤੇ ਉਹਦੇ 'ਚ ਸਾਰੀਆਂ ਚੀਜ਼ਾਂ ਇਨਵੋਲਵ ਨੇ। ਤੇ ਦੂਸਰੀ ਗੱਲ ਹੈ ਕਿ ਸਰਕਾਰ ਦੀ ਕੋਈ ਸਪੋਰਟਸ ਪਾਲਿਸੀ ਨਹੀਂ ਹੈ। ਸਰਕਾਰ ਕਿਉਂ ਆਗਿਆ ਦਿੰਦੀ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬਣੇ? ਸਰਕਾਰ ਕਿਉਂ ਖੇਡ ਫੈਡਰੇਸ਼ਨਾਂ ਜਿਹੜੀਆਂ ਉਹਨਾਂ ਨੂੰ ਆਜ਼ਾਦੀ ਦਿੰਦੀ ਹੈ? ਸਰਕਾਰ ਦੇ ਕੋਲ ਆਪਣਾ ਸਪੋਰਟਸ ਮਿਨਿਸਟਰੀ ਹੈਗੀ, ਉਹਦੇ ਰਾਹੀਂ ਜਿਹੜੀਆਂ ਸਪੋਰਟਸ ਹੈ ਉਹਨੂੰ ਮੈਨੇਜ ਕੀਤਾ ਜਾਏ। ਪਰ ਨਹੀਂ, ਸਰਕਾਰ ਨੇ ਕਿਉਂਕਿ ਹਰ ਖੇਤਰ 'ਚ ਹੱਥ ਖੜੇ ਕੀਤੇ ਹੋਏ ਆ ਤੇ ਸਰਕਾਰ ਦੇ ਵਿੱਚ ਬੈਠੇ ਕੁਝ ਲੋਕ, ਵਿੱਚ ਨੌਕਰਸ਼ਾਹ, ਵਿੱਚ ਮੰਤਰੀ ਸੰਤਰੀ ਤੇ ਵਿੱਚ ਵੱਡੇ ਉਦਯੋਗਪਤੀ, ਉਹਨਾਂ ਦਾ ਗਾਂਢਾ ਸਾਂਢਾ ਜਿਹੜਾ ਆ ਉਹ ਫਿਰ ਕ੍ਰਿਕਟ ਕੰਟਰੋਲ ਬੋਰਡ ਦੇ ਨਾਂ ਦੇ ਉੱਤੇ ਸਾਡੇ ਸਾਹਮਣੇ
ਜਿਹਦੇ ਵਿੱਚੋਂ ਇਸ ਵੱਡੇ ਲੈਵਲ ਦੀ ਰਿਸ਼ਵਤ ਜਿਹੜੀ ਹੈ, ਲਲਿਤ ਮੋਦੀ ਵਰਗੇ ਲੋਕ ਨਿਕਲ ਰਹੇ ਆ, ਜਿਹਦੇ ਕਰਕੇ ਕੋਰਟ ਨੂੰ ਇਹਦੇ 'ਚ ਹੁਣ ਦਖਲ ਦੇਣਾ ਪਿਆ। ਜੀ ਬਿਲਕੁਲ, ਸਾਰਾ ਕੁਝ ਸਰਕਾਰ ਦੇ ਸਾਹਮਣੇ ਹੁੰਦਾ। ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ, ਤੁਸੀਂ ਸਾਡੇ ਨਾਲ ਹਾਜ਼ਰ ਹੋਏ ਤੇ ਹੈਡਲਾਈਨ ਦੇ ਪਿੱਛੇ ਕੀ ਹੁੰਦਾ ਉਹਦੇ ਬਾਰੇ ਦੱਸਿਆ। ਮਿਹਰਬਾਨੀ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜੇ ਤੇ ਸਾਨੂੰ ਉਹਦੇ ਬਾਰੇ ਦੱਸਿਆ। ਹੁਣ ਮੇਰੇ ਵੱਲੋਂ ਵੀ ਅਗਲੇ ਬੁਲਟਨ ਤੱਕ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।